मैं पंजाब हाँ मेरे वर्गा कौन कुड़े। सिन्नी पिन्नी पंजाब दी धरती ते देसां विदेसां च वसदे पंजाबी प्यारिਆਂ ਨੂੰ ਪਿਆਰ ਭਰਿਆ ਸਲਾਮ। मैं ਤੁਹਾਡਾ ਵੀਰ ਸਾਕਬ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਅਸੀਂ ਅੱਜ ਪਹੁੰਚੇ ਹਾਂ ਚੌਧਰੀ ਜ਼ੇਬੀ ਹੰਜਰਾ ਦੇ ਪਿੰਡ ਜੜਾਂਵਾਲਾ ਤੇ ਚੌਧਰੀ ਜ਼ੇਬੀ ਹੰਜਰਾ ਨੂੰ ਸ਼ਾਇਦ ਹੀ ਕੋਈ ਆਖਾ ਜਿਹੜੀ ਨਾ ਪਹਿਚਾਣਦੀ ਹੋਵੇ। ਸਤਿੰਦਰ ਸਰਤਾਜ ਦਾ ਇੱਕ ਬੜਾ ਗਾਣਾ ਮਸ਼ਹੂਰ ਹੋਇਆ ਸੀ ਕਿ ਮੈਂ ਗੁਰਮੁਖੀ ਦਾ ਬੇਟਾ। ਇਹ ਜ਼ੇਬੀ ਹੰਜਰਾ ਵੀਰ ਵੀ ਪੰਜਾਬੀ ਦਾ ਇੱਕ ਸੱਚਾ ਪੁੱਤਰ ਆ। ਆਪਣੀ ਬੋਲੀ ਨੂੰ, ਆਪਣੀ ਧਰਤੀ ਨੂੰ ਡਿਫੈਂਡ ਕਰਦਾ ਹੈ, ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਹੈ। ਅਸੀਂ ਵੇਖਦੇ ਸਾਂ ਪਹਿਲੇ ਬੜਾ ਮਤਲਬ ਇੱਕ ਸ਼ੋਰ ਜਿਹਾ ਹੁੰਦਾ ਸੀ, ਇਹ ਮੰਮੀ ਡੈਡੀ ਜਿਹਾ ਬੱਚਾ। ਪੰਜਾਬੀ ਵੱਲ ਜਿਵੇਂ ਹੀ ਕਦਮ ਵਧਾਇਆ ਤੇ ਰੱਬ ਨੇ ਸਿਰ ਤੇ ਪੱਗ ਰੱਖ ਦਿੱਤੀ ਹੈ ਤੇ ਖੁੱਸੇ ਤੇ ਲਾਚੇ ਤੇ ਚਾਦਰੇ ਤੇ ਮਤਲਬ ਕਿ ਆਪਣੀ ਧਰਤੀ ਨਾਲ ਨਾ ਪਿਆਰ ਜਿਹੜਾ ਵਾ ਇਹਨਾਂ ਦੇ ਅੰਗ ਅੰਗ ਦੇ ਵਿੱਚੋਂ ਸਾਨੂੰ ਨਜ਼ਰ ਆਉਂਦਾ ਹੈ। ਤੇ ਉਹਨਾਂ ਨਾਲ ਗੱਲਬਾਤ ਕਰਦੇ ਆ, ਪੰਜਾਬੀ ਵੱਲ ਉਹਨਾਂ ਦਾ ਟੋਰਾ ਕਿਵੇਂ ਸ਼ੁਰੂ ਹੋਇਆ। अस्सलाम वालेकुम। वालेकुम अस्सलाम जी। ਕੀ ਹਾਲ ਚਾਲ ਹੈ ਜ਼ੇਬੀ ਵੀਰ? ठीक ठाक, शुक्र अल्लाह पाक। तुसीं सुनाओ, ठीक ठाक हो? ਅਲਹਮਦੁਲਿਲਾ ਅਲਹਮਦੁਲਿਲਾ। ਤੁਹਾਨੂੰ ਬੜੀ ਦੇਰ ਤੋਂ ਅਸੀਂ ਵੇਖਦੇ ਆ ਰਹੇ ਹਾਂ, ਤੁਸੀਂ ਮਤਲਬ ਕਿ ਪੰਜਾਬੀ ਦੀਆਂ ਜਿਹੜੀਆਂ ਕਵਿਤਾਵਾਂ ਨੇ, ਚੜ੍ਹਦੇ ਲਹਿੰਦੇ ਪੰਜਾਬ ਦੇ ਜਿਹੜੇ ਕਵੀ ਨੇ ਉਹਨਾਂ ਦੀ ਕਵਿਤਾਵਾਂ ਤੁਸੀਂ ਪੜ੍ਹਦੇ ਹੁੰਦੇ ਸੀ। ਹਾਂਜੀ। ਬਸ ਥੋੜੇ ਦੇਰ ਦੇ ਵਿੱਚ ਹੀ ਤੁਹਾਡਾ ਰੂਪ ਅਸੀਂ ਚੇਂਜ ਹੁੰਦਾ ਵੇਖਿਆ ਔਰ ਬਹੁਤ ਵਧੀਆ ਕਿ ਤੁਹਾਨੂੰ ਮਤਲਬ ਕਿ ਤੁਸੀਂ ਪੈਂਡਾ ਸ਼ਰਟਾਂ ਤੋਂ ਪੱਗਾਂ ਵਾਲ ਲਾਏ ਤੇ ਹੁੱਕੇ ਤੇ ਖੁੱਸੇ ਤੇ ਖੇਤਾਂ ਖਲਿਆਣਾਂ ਦੇ ਵਿੱਚ ਸਿੰਨੀ ਪਿੰਨੀ ਪੰਜਾਬ ਦੀ ਧਰਤੀ ਦੇ ਨਾਲ ਤੁਹਾਡਾ ਮੋਹ ਜਿਹੜਾ ਵਾ ਉਹ ਸਰਿਆਮ ਜਿਹੜਾ ਵਾ ਸਾਨੂੰ ਵੇਖਣ ਨੂੰ ਮਿਲਦਾ। ਤੇ ਇਹ ਪੰਜਾਬੀ ਵੱਲ ਤੁਸੀਂ ਕਿਦੋਂ ਟੁਰੇ? ਹਾਂਜੀ, ਸਾਰਿਆਂ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਲਾਮ, ਸਤਿ ਸ਼੍ਰੀ ਅਕਾਲ, ਨਮਸਤੇ। ਤੇ ਇਹ ਜੀ ਇੱਕ ਬੰਦੇ ਦੇ ਕਹਿੰਦੇ ਨੇ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ। ਇਹ ਕੋਈ ਰੱਬ ਵੱਲੋਂ ਖਿੱਚ ਸੀ ਸ਼ੁਰੂ ਤੋਂ ਹੀ। ਇਹ ਮਤਲਬ ਕੋਈ ਬਾਅਦ ਦੇ ਵਿੱਚ ਕਿਸੇ ਦੀ ਤਬਲੀਗ ਨਾਲ ਜਾਂ ਕਿਸੇ ਦੇ ਪ੍ਰਚਾਰ ਨਾਲ ਇਹ ਚੀਜ਼ ਨਹੀਂ ਹੋਈ। ਇਹ ਰੱਬ ਵੱਲੋਂ ਸੀ। ਜਿਵੇਂ ਸਕੂਲ 'ਚ ਪੜ੍ਹਦੇ ਸੀ ਤਾਂ ਉਦੋਂ ਸਾਡੇ ਬਾਬਿਆਂ ਨੂੰ ਵੇਖੀ ਜਾ ਸੀ, ਉਹ ਚਾਦਰਾ ਲਾਉਂਦੇ ਸੀ, ਪੱਗ ਬੰਨ੍ਹਦੇ ਸੀ, ਹੁੱਕਾ ਤਾਂ ਖੁੱਸਾ ਪਾਉਣਾ ਉਹਨਾਂ ਨੇ। ਸਹੀ। ਤਾਂ ਪੰਜਾਬੀ ਉਹਨਾਂ ਨੂੰ ਬੋਲਣੀ। ਤਾਂ ਸਾਡਾ ਕਿਤੇ ਨਾ ਕਿਤੇ ਰੁਝਾਨ ਸਕੂਲਾਂ ਦੇ ਵਿੱਚ ਵੀ ਇਹੀ ਹੁੰਦਾ ਸੀ ਕਿ ਅਸੀਂ ਉਰਦੂ ਦੇ ਵਿੱਚ ਗੱਲ ਕਰਨੀ। ਜਾਂ ਕਿਤੇ ਜਾਣਾ ਆਉਣਾ ਤਾਂ ਮਾਂ ਪਿਓ ਨੇ ਵੀ, ਸਾਰਿਆਂ ਵੜਕਿਆਂ ਨੇ ਵੀ ਕਹਿਣਾ ਕਿ ਨਹੀਂ ਯਾਰ ਉਰਦੂ 'ਚ ਬੋਲੋ। ਸਹੀ। ਤਾਂ ਲੇਕਿਨ ਮੇਰਾ ਜਿਹੜਾ ਆਪਣਾ ਦਿਲ ਹੁੰਦਾ ਸੀ ਉਹ ਇਹ ਮੰਨਦਾ ਹੁੰਦਾ ਸੀ ਕਿ ਨਹੀਂ ਯਾਰ, ਵੀ ਮੈਂ ਚਾਦਰ ਬੰਨਾਂ, ਮੈਂ ਖੁੱਸਾ ਪਾਵਾਂ, ਮੈਂ ਆਪਣਾ ਜਿਵੇਂ ਮੇਰੇ ਬਾਬੇ ਕਰਦੇ ਨੇ, ਬਜ਼ੁਰਗ ਨੇ, ਜਿਵੇਂ ਮੇਰੇ ਦਾਦੀ ਬੋਲਦੀ ਮੈਂ ਉਦਾਂ ਬੋਲਣਾ, ਜਿਵੇਂ ਮੇਰਾ ਬਾਬਾ ਬੋਲਦਾ ਮੈਂ ਉਦਾਂ ਬੋਲਾਂ। ਤਾਂ ਉਹ ਇੱਕ ਸ਼ੁਰੂ ਤੋਂ ਹੀ ਸੀ, ਰੱਬ ਵੱਲੋਂ ਸੀ। ਮੇਰੀ ਕੋਈ ਆਪਣੀ ਇਹਦੇ ਵਿੱਚ ਕੋਈ ਕਾਰਾਗਰੀ ਨਹੀਂ। ਤੇ ਬਸ ਉਸ ਚੀਜ਼ ਤੇ ਫਿਰ ਮੈਂ ਪੈਰਵਾਈ ਉਹਦੀ ਕਰਦਾ ਤੇ ਅੱਗੇ ਤੁਹਾਡੇ ਸਾਹਮਣੇ ਆ। ਫਿਰ ਜਦੋਂ ਖੋਜ ਕੀਤੀ ਕਿ ਇਹਦੇ ਤੇ ਲੋਕ ਕਿੰਨਾ ਕਮਲ ਕਰਦੇ ਨੇ, ਪੰਜਾਬੀ ਅਸੀਂ ਕਿੰਨੀ ਸਾਡੀ ਤਾਦਾਦ ਹੈ, ਕਿੰਨਾ ਸਾਡਾ ਪਾਕਿਸਤਾਨ ਦੇ ਵਿੱਚ ਹਿੱਸਾ ਹੈ, ਠੀਕ ਹੈ, ਤੇ ਇਸ ਤੋਂ ਵੱਧ ਸਾਡਾ ਵਿਰਸਾ ਕੀ ਹੈ, ਸਾਡੀਆਂ ਲਿਖਤਾਂ, ਲਿਟਰੇਚਰ, ਸਾਡੇ ਸੂਫੀ, ਸਾਡੇ ਬਾਬੇ। ਇਹ ਹੌਲੀ ਹੌਲੀ ਨਿੱਕੀ ਨਿੱਕੀ ਖੋਜ ਕਰਦੇ ਆ ਤੁਹਾਡੇ ਵਰਗੇ ਵੀਰਾਂ ਨੂੰ ਸੁਣ, ਹੋਰ ਚੈਨਲਾਂ ਤੇ ਸੁਣ, ਕਿਸੇ ਨੂੰ ਪੜ੍ਹ। ਤਾਂ ਉੱਥੋਂ ਫਿਰ ਜਿੱਦਾਂ ਜਿੱਦਾਂ ਹਲਕੀ ਹਲਕੀ ਖੋਜ ਕਰਦੇ ਗਏ, ਉਹ ਜਿਹੜਾ ਆਪਣਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਰੁਝਾਨ ਕਹਿ ਲਓ ਜਾਂ ਇੱਕ ਇੰਟਰਸਟ, ਉਹ ਵੱਧਦਾ ਗਿਆ ਇਹਨਾਂ ਚੀਜ਼ਾਂ। ਉਹ ਪਹਿਲਾਂ ਜੇ 10% ਇਹ ਚੀਜ਼ਾਂ ਚੰਗੀਆਂ ਲੱਗਦੀਆਂ ਸੀ, ਤੇ ਜਦੋਂ ਅਸੀਂ ਇਹ ਸਾਰੀ ਚੀਜ਼ਾਂ ਨੂੰ ਪੜ੍ਹਿਆ, ਆਪਣੇ ਆਪ ਨੂੰ ਪਹਿਚਾਣਿਆ, ਉਦੋਂ ਸਾਨੂੰ 100 ਚ 100% ਚੰਗੀਆਂ ਲੱਗਣ ਲੱਗ ਪਈਆਂ। ਤੇ ਫਿਰ ਉਹ ਪੈਂਟਾਂ ਸ਼ਰਟਾਂ ਤੇ ਬਾਕੀ ਸਾਰਾ ਸਿਸਟਮ ਛੱਡ ਕੇ ਸਾਰਾ ਆਪਣਾ ਮੁਕੰਮਲ ਇਸ ਪਾਸੇ ਲੱਗ ਪਿਆ। ਤੇ ਫਿਰ ਇਹ ਸੋਚਿਆ ਕਿ ਯਾਰ ਬਹੁਤ ਘੱਟ ਲੋਕ ਨੇ ਜਿਹੜੇ ਪੰਜਾਬੀਅਤ ਦਾ ਪ੍ਰਚਾਰ ਕਰਦੇ ਨੇ। ਤੇ ਕਿਉਂ ਨਾ ਮਾੜੀ ਚੰਗੀ ਕੋਸ਼ਿਸ਼, ਕਿਉਂਕਿ ਅਸੀਂ ਇੰਨਾ ਚੰਗਾ ਬੁਲਾਰਾ ਵੀ ਨਹੀਂ ਹੈ ਸਾਡਾ, ਏਡੀ ਜ਼ਿਆਦਾ ਸਾਡੇ ਕੋਲ ਗੁਤਲੀਮ ਵੀ ਨਹੀਂ ਹੈ, ਬਹੁਤ ਵੱਧ ਪੜ੍ਹੇ ਲਿਖੇ ਲੋਕ ਹੈ, ਲੇਕਿਨ ਸਾਡੇ ਅੰਦਰ ਜਿਹੜੇ ਜਜ਼ਬਾਤ ਨੇ ਨਾ ਉਹ ਸੱਚੇ ਨੇ। ਸਾਡੀ ਜਿਹੜੀ ਅੰਦਰੋਂ ਆਵਾਜ਼ ਨਿਕਲਦੀ, ਸਾਡੀ ਹਿੱਕ ਚੋਂ ਜਿਹੜਾ ਬੁਲਾਰਾ ਆਉਂਦਾ ਨਾ, ਉਹ ਸੱਚਾ ਆਉਂਦਾ। ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ, ਕੋਈ ਡਿਪਲੋਮੈਸੀ ਨਹੀਂ ਹੈ। ਤਾਂ ਉਸ ਤੋਂ ਕੋਸ਼ਿਸ਼ ਕੀਤੀ ਕਿ ਕੂਕ ਲਾਈਏ ਲੋਕਾਂ ਤੱਕ ਜਿਹੜੀ ਪਹੁੰਚੇ ਤੇ ਲੋਕ ਆਪਣੀ ਧਰਤੀ ਪਿਆਰ ਜ਼ਬਾਨ ਨਾਲ ਜਿਹੜਾ ਉਹ ਅੱਜ ਜਿਹੜੇ ਲੋਕ ਧਰਮਾਂ ਦੀ ਜਾਂ ਪੰਜਾਬੀ ਬੋਲੀ ਦੇ ਜਿਹੜੇ ਲਹਿਜੇ ਨੇ, ਉਹਨਾਂ ਨੂੰ ਬੋਲੀਆਂ ਦਾ ਨਾਮ ਦੇ ਕੇ, ਬੋਲੀਆਂ ਦਾ ਰੂਪ ਦੇ ਕੇ ਜਿਹੜੀਆਂ ਵੰਡਾਂ ਪਾਉਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਕਿਸ ਅੱਖ ਨਾਲ ਤੁਸੀਂ ਪਰਖਦੇ ਜੇ ਉਹਨਾਂ ਨੂੰ, ਕਿਸ ਪੱਖੋਂ ਵੇਖਦੇ ਜੇ, ਕੀ ਪੈਗਾਮ ਦੇਣਾ ਚਾਹੁੰਦੇ ਜੇ ਤੁਸੀਂ? ਪੈਗਾਮ ਇਹ ਜੀ ਵੇਖੋ ਜੀ, ਪੰਜਾਬ ਨੂੰ ਵੇਖਿਆ ਜਾਵੇ ਤਾਂ ਪੰਜਾਬ ਨੂੰ ਇੱਕ ਸੋਨੇ ਦੀ ਚਿੜੀ ਕਿਹਾ ਗਿਆ। ਸਾਡੇ ਕੋਲ ਤੁਸੀਂ ਵੇਖ ਸਕਦੇ ਹੋ ਫਸਲਾਂ ਨੇ ਪਿੱਛੇ ਸਾਡੇ, ਤਾਂ ਸਾਡੀ ਧਰਤੀ ਜ਼ਮੀਨ ਇਹ ਵੀ ਸਿਆਣੇ ਕਹਿੰਦੇ ਨੇ ਕਿ ਇਹਦੇ ਚ ਬੰਦਾ
ਮਾਰ ਕੇ ਸੁੱਟ ਦੇ ਤੇ ਉਹ ਉੱਗ ਪੈਂਦਾ। ਤਾਂ ਇੱਕ ਸੋਨੇ ਦੀ ਚਿੜੀ, ਇੱਕ ਬੈਂਕ ਹੈ ਪੰਜਾਬ, ਜਿਹੜਾ ਵਰਲਡ ਵਾਸਤੇ ਤੁਸੀਂ ਕਹਿ ਸਕਦੇ ਹੋ। ਇੱਥੇ ਹਰ ਤਰ੍ਹਾਂ ਦੀ ਰੁੱਤ ਹੈ, ਹਰ ਤਰ੍ਹਾਂ ਦਾ ਮੌਸਮ ਹੈ, ਔਰ ਜਿਹੜੀ ਵੀ ਰੁੱਤ ਇਸ ਧਰਤੀ ਤੇ ਆਉਂਦੀ ਹੈ ਉਹ ਆਪਣਾ ਆਪ ਚੰਗਾ ਹੰਢਾ ਕੇ ਜਾਂਦੀ ਹੈ। ਚਾਹੇ ਉਹ ਸਾਵਣ ਹੈ, ਭਾਦਰੋਂ ਹੈ, ਅੱਸੂ ਹੈ, ਕੱਤੇ, ਮੱਘਰ, ਪੋਹ, ਮਾਘ, ਫੱਗਣ, ਕੋਈ ਵੀ ਰੁੱਤ ਪੂਰਾ ਆਪਣੇ ਆਪ ਨੂੰ ਹੰਢਾ ਕੇ ਜਾਂਦੀ। ਦੁਨੀਆ ਤੇ ਕਿਤੇ ਬਰਫ਼ ਪਈ ਜਾਂਦੀ, ਕਿਤੇ ਗਰਮੀ ਹੈ ਤਾਂ ਗਰਮੀ ਪਈ ਜਾਂਦੀ। ਸੋ ਇਸ ਕਰਕੇ ਵੀ ਬਾਹਲੀ ਅੱਖ ਹਮਲਾਵਰਾਂ ਦੀ ਇੱਧਰ ਹੀ ਰਹੀ ਹੈ। ਤਾਂ ਉਸ ਤੋਂ ਬਾਅਦ ਗੋਰਾ ਆਇਆ ਤੇ ਉਹਨੇ ਕਿਹਾ ਜੀ ਡਿਵਾਈਡ ਐਂਡ ਰੂਲ। ਠੀਕ ਹੈ, ਲੋਕ ਇੱਧਰ ਆਉਂਦੇ ਨੇ ਲੁੱਟਾਂ ਕੋਹਾਂ ਕਰਨ ਆਉਂਦੇ ਰਹੇ। ਠੀਕ ਹੈ ਜੀ, ਤਾਂ ਗੋਰਾ ਵੀ ਆਇਆ, ਉਹਨੇ ਕਿਹਾ ਡਿਵਾਈਡ ਐਂਡ ਰੂਲ। ਉਹਦੀ ਪਾਲਿਸੀ ਹੁਣ ਤੱਕ ਇੱਥੇ ਚੱਲਦੀ ਆਉਂਦੀ ਹੈ। ਤੇ ਪਹਿਲੀ ਵੰਡ ਪੰਜਾਬ ਦੀ 1901 ਦੇ ਵਿੱਚ ਗੋਰੇ ਨੇ ਕੀਤੀ। KPK ਦਾ ਏਰੀਆ ਜਿਹੜਾ ਇੱਕ ਜ਼ਰਖੇਜ਼, ਮੈਂ ਉਹੀ ਪਹਿਲਾਂ ਗੱਲ ਕੀਤੀ ਕਿ ਬੈਂਕ ਹੈ, ਇਹਨੂੰ ਇੱਕ ਤੋੜ ਕੇ ਇੱਥੋਂ ਮਾਲ ਵੀ ਖਾਦਾ, ਇਹਦੀ ਵੰਡ ਵੀ ਕੀਤੀ। 1901 ਚੋਂ ਸਾਡਾ KPK ਦਾ ਹਿੱਸਾ ਪੰਜਾਬ ਚੋਂ ਕੱਢ ਦਿੱਤਾ। ਫਿਰ ਉਹਨੇ ਦੂਜੀ ਵੰਡ ਪੰਜਾਬ ਦੀ 1947 ਵਿੱਚ ਕੀਤੀ, ਜਿਹਦੇ ਵਿੱਚ ਸਾਡਾ 20 ਲੱਖ ਬੰਦਾ ਮਰਿਆ। ਠੀਕ ਹੈ, ਜਿਹਦੇ ਵਿੱਚ ਕਈ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ। ਠੀਕ ਹੈ, ਇੱਕ ਵੱਖਰਾ ਮੁਲਕ ਬਣਾਇਆ ਗਿਆ 1947 ਦੇ ਵਿੱਚ। ਦੂਜੀ ਵੰਡ 65-66 ਦੇ ਵਿੱਚ ਤਾਂ ਹਰਿਆਣਾ, ਹਿਮਾਚਲ, ਚੜ੍ਹਦੇ ਪੰਜਾਬ ਨੂੰ ਵੰਡਿਆ ਗਿਆ। ਠੀਕ ਹੈ, ਹੁਣ ਵੰਡ ਜਿਹੜੀ ਆ ਉਹ ਸਾਡੇ ਲਹਿੰਦੇ ਪੰਜਾਬ ਦੀ ਕੀਤੀ ਜਾ ਰਹੀ ਹੈ। ਲਹਿੰਦੇ ਪੰਜਾਬ ਦੀ ਵੰਡ ਕਿਵੇਂ ਕੀਤੀ ਜਾ ਰਹੀ ਆ? ਕਦੀ ਉਹਨੂੰ ਲਸਾਨੀ ਪੱਖ ਤੇ ਵੰਡਿਆ ਜਾ ਰਿਹਾ ਕਿ ਜੀ ਇਹਦੀ ਸਾਡੇ 4 ਜ਼ਿਲ੍ਹੇ ਨੇ, ਮੁਲਤਾਨ, ਠੀਕ ਹੈ, ਡੇਰਾ ਗਾਜ਼ੀ ਖਾਨ, ਡੇਰਾ ਇਸਮਾਈਲ ਖਾਨ, ਬਹਾਵਲਪੁਰ, ਕਿ ਜੀ ਇਹਨਾਂ ਦੀ ਜ਼ਬਾਨ ਵੱਖਰੀ ਜ਼ਬਾਨ ਹੈ, ਪੰਜਾਬੀ ਜ਼ਬਾਨ ਦਾ ਐਕਸੈਂਟ ਨਹੀਂ ਹੈ। ਉਹਨੂੰ ਸਰਾਇਕੀ ਦਾ ਕੋਈ ਨਾਮ ਇਹਨਾਂ ਨੇ ਦੇ ਕੇ ਉਹਨੂੰ ਵੱਖਰੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਲਸਾਨੀ ਬੁਨਿਆਦ ਤੇ ਵੰਡ ਮੰਗੀ ਗਈ। ਲੇਕਿਨ ਜਦੋਂ ਉਹਦਾ ਖੋਜ ਖੋਰਾ ਕੱਢਿਆ, ਉਹਦਾ ਪ੍ਰੂਫ ਕੀਤਾ ਗਿਆ, ਤੇ 4 ਜੀ ਜੁੜ ਕੇ ਬੈਠੇ ਤਾਂ ਪਤਾ ਲੱਗਿਆ ਤਰੀਕ ਦੇ ਵਿੱਚੋਂ ਕਿ ਇਹ ਤਾਂ ਪੰਜਾਬੀ ਦਾ ਹੀ ਇੱਕ ਐਕਸੈਂਟ। ਮਲਤਾਨੀ ਕਿਹਾ ਜਾਂਦਾ, ਬਹਾਵਲਪੁਰੀ ਕਿਹਾ ਜਾਂਦਾ, ਜਾਂ ਰਿਆਸਤੀ ਕਿਹਾ ਜਾਂਦਾ ਇਹਨੂੰ। ਠੀਕ ਹੈ, ਤੇ ਇਹ ਤਾਂ ਪੰਜਾਬੀ ਦਾ ਐਕਸੈਂਟ ਹੈ, ਇਹ ਤਾਂ ਲਸਾਨੀ ਵੰਡ ਬਣਦੀ ਨਹੀਂ। ਜਦੋਂ ਇਹ ਜਵਾਬ ਉਹਨਾਂ ਦਾ ਫੇਲ ਹੁੰਦਾ ਸਾਡੀ ਇੱਥੇ ਦੇ ਸਿਆਸਤਦਾਨਾਂ ਦਾ, ਤੇ ਫਿਰ ਉਹ ਅੱਗੋਂ ਦੂਜਾ ਕਰ ਦਿੰਦੇ ਨੇ ਕਿ ਇੱਥੇ ਜਿਹੜੀ ਇਹ ਆਪਣਾ ਬੇਰੋਜ਼ਗਾਰੀ ਉਧਰਲੀ ਸਾਈਡ ਤੇ ਕਹਿ ਲਓ, ਜਾਂ ਉੱਥੇ ਹਾਲਾਤ ਮਾੜੇ ਨੇ, ਡਿਵੈਲਪਮੈਂਟ ਕੋਈ ਨਹੀਂ ਗਈ, ਤਾਂ ਉਹਦਾ ਇੱਕ ਬਹਾਨਾ ਬਣਾਇਆ ਗਿਆ। ਜਦੋਂ ਉਹਦੇ ਵਾਸਤੇ 4 ਜੀ ਜੁੜ ਕੇ ਬਹਿੰਦੇ ਨੇ, ਜਾਂ 4 ਜੀ ਇਹਨਾਂ ਨੂੰ ਅੱਗੋਂ ਪੈਂਦੇ ਨੇ, ਕੋਈ ਦਾਨਿਸ਼ਵਾਰ, ਕੋਈ ਲਿਖਾਰੀ, ਕੋਈ ਤੀਆ ਨਗਾਰ, ਕਿ ਪਾਕਿਸਤਾਨ ਦੀ ਸਿਆਸਤ ਦੇ ਵਿੱਚ 70% ਤੋਂ ਉਧਰ ਨਵਾਬ ਉੱਠ ਕੇ ਵਡੇਰੇ ਆਉਂਦੇ ਨੇ। ਤੁਹਾਡੇ ਲੋਕ ਹੀ ਬੈਠੇ ਹੋਏ ਨਾ ਆਗੇਵਾਨਾਂ ਦੇ ਵਿੱਚ, ਬਹੁਤੇ ਲਗਾਰੀ, ਮਜ਼ਾਰੀ, ਖੋਸੇ, ਬਲੋਚ, ਠੀਕ ਹੈ, ਖੁਸਰੂ, ਇਹ ਉਹ ਸਾਰੇ, ਸੈयद, ਗਲਾਨੀ, ਕੁਰੈਸ਼ੀ, ਸਾਰੇ ਉਧਰੋਂ ਆਉਂਦੇ ਨੇ। ਠੀਕ, ਇਹ ਵੀ ਉਹਨਾਂ ਦਾ ਜਵਾਬ ਜਿਹੜਾ ਫੇਲ ਹੁੰਦਾ ਵੀ 52% 54% ਪੰਜਾਬ ਦਾ ਫੰਡ ਹੈ, 32-34% ਪੰਜਾਬ ਦੇ ਵਿੱਚੋਂ 1-2 ਡਿਵੀਜ਼ਨਾਂ ਤੇ ਚਲਾ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਉਸਮਾਨ ਬੁਜ਼ਦਾਰ ਇੱਥੇ ਰਹਿ ਕੇ ਗਿਆ, ਆਪਣਾ CM ਪੰਜਾਬ ਸੈयद ਸਰਦਾਰ ਗਲਾਨੀ ਸੀ, ਉਹ PM ਪਾਕਿਸਤਾਨ ਰਿਹਾ, ਸ਼ਾਹ ਮਹਿਮੂਦ ਕੁਰੈਸ਼ੀ ਹੁਣ ਤੱਕ ਹਕੂਮਤਾਂ 'ਚ, ਉਸ ਤੋਂ ਬਾਅਦ ਤਰੀਨ ਖਾਨਦਾਨ ਹੈ, ਹੋਰ ਸਾਰੇ ਲੋਕ। ਤਾਂ ਇਹ ਇੱਕ ਸਿਸਟਮ ਹੈ ਵੇਖ ਇਹਨਾਂ ਦਾ, ਕਦੀ ਬੋਲੀਆਂ ਦੇ ਨਾਂ ਤੇ ਵੰਡਣਾ, ਔਰ ਕਦੀ ਇਹਨੂੰ ਆਪਣਾ ਤੁਸੀਂ ਕਹਿ ਸਕਦੇ ਹੋ ਕਿ ਇੰਤਜ਼ਾਮੀ ਵੰਡ। ਮੈਂ ਤਾਂ ਇੰਤਜ਼ਾਮੀ ਨਹੀਂ ਕਹੂੰਗਾ, ਇੰਤਕਾਮੀ ਵੰਡ ਕਹੂੰਗਾ ਕਿ ਇੰਤਕਾਮੀ ਵੰਡ ਹੈ। ਇਹ ਚਾਹੁੰਦੇ ਨੇ ਕਿ ਡਿਵਾਈਡ ਹੋਵੇ ਪੰਜਾਬ। ਠੀਕ ਹੈ, ਉਸ ਏਰੀਏ 'ਚ ਅਸੀਂ ਰੂਲ ਆਪ ਕਰੀਏ, ਸਾਡੀ ਔਲਾਦ ਦੀਆਂ ਕੁਰਸੀਆਂ ਦੀ ਗਿਣਤੀ ਵੱਧ ਜਾਏ। ਠੀਕ ਹੈ, ਉਹਨੂੰ ਫਿਰ ਕਦੀ ਹੁਣ ਜੇ ਵੇਖੋ ਨਾ ਕਿ ਬੋਲੀਆਂ ਦੀ ਆਪਾਂ ਗੱਲ ਕਰੀਏ ਤਾਂ ਉਹਨੂੰ ਸਰਾਇਕੀ ਦਾ ਨਾਮ ਦਿੱਤਾ। ਗੁਜਰ ਖਾਨ, ਜੇਲਮ, ਇਸਲਾਮਾਬਾਦ, ਪਿੰਡੀ, ਉਹ ਸਾਡਾ ਪਟਵਾਰੀ ਲਹਿਜਾ। ਠੀਕ ਹੈ ਜੀ, ਉਹਨੂੰ ਵੀ ਇੱਕ ਵੱਖਰੀ ਜ਼ੁਬਾਨ ਦਾ ਨਾਮ ਦੇ ਕੇ ਉਹਨੂੰ ਵੀ ਤਕਸੀਮ ਕਰ ਰਹੇ ਨੇ। ਇਹ ਤਕਸੀਮ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਕਿ ਇੰਤਕਾਮੀ ਹੈ ਜਾਂ ਢਿੱਡ ਦੀ ਤਕਸੀਮ ਹੈ। ਇਹ ਸਿਰਫ ਡਿਵਾਈਡ ਕਰਨਾ ਚਾਹੁੰਦੇ ਨੇ, ਉੱਥੇ ਰੂਲ ਕਰਨਾ ਚਾਹੁੰਦੇ ਨੇ। ਸ਼ਾਹ ਮਹਿਮੂਦ ਕੁਰੈਸ਼ੀ ਦੀ ਪਿਛਲੇ 30 ਸਾਲ ਤੋਂ ਦੀ ਖੁਆਇਸ਼ ਹੈ ਕਿ ਮੈਂ CM ਬਣਾ ਪੰਜਾਬ ਦਾ, ਲੇਕਿਨ ਉਹ ਬਣਦਾ ਨਹੀਂ ਪਿਆ। ਉਹਨੂੰ ਇਮਰਾਨ ਖਾਨ ਨੇ ਵੀ ਨਹੀਂ ਬਣਾਇਆ, ਪੀਪਲਸ ਪਾਰਟੀ ਨੇ ਵੀ ਨਹੀਂ ਬਣਾਇਆ। ਹੁਣ ਉਹਨਾਂ ਦੀ ਇਹ ਖੁਆਇਸ਼ ਹੈ ਕਿ ਅਸੀਂ ਉਹਨੂੰ ਅਲੱਗ ਕਰੀਏ, ਅਸੀਂ ਉਹ CM ਬਣੀਏ। ਸੋ ਇਸੇ ਤਰ੍ਹਾਂ ਬਾਕੀ ਵੀ ਉਧਰਲੀ ਸਾਈਡ ਤੇ ਵੀ ਇਹ ਚੱਕਰ ਹੈ। ਹਾਲਾਂਕਿ ਖਾਜਾ ਸਾਈਂ ਗੁਲਾਮ ਫਰੀਦ ਹੋਰਾਂ ਨੇ ਆਪਣੇ ਲਹਿਜੇ ਨੂੰ ਪੰਜਾਬੀ ਆਖਿਆ। ਔਰ ਅਗਰ ਖਿੱਤੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਖਿੱਤੇ ਦੀਆਂ 2 ਬੋਲੀਆਂ ਤਾਂ ਨਹੀਂ ਹੋ ਸਕਦੀਆਂ, ਕਦੀ ਵੀ ਨਹੀਂ ਹੋ ਸਕਦੀਆਂ। ਤੇ ਖਾਜਾ ਸਾਈਂ ਗੁਲਾਮ ਫਰੀਦ ਨੇ ਜਦੋਂ ਆਪਣੇ ਲਹਿਜੇ ਨੂੰ ਪੰਜਾਬੀ ਆਖਿਆ, ਤੇ ਫਿਰ ਅੱਜ ਦੇ ਦੌਰ 'ਚ ਉੱਠ ਕੇ ਦੇਖੋ ਨਾ ਜੀ, ਅਗਰ ਪੰਜਾਬ ਨੂੰ ਬੋਲੀਆਂ ਦੇ ਜਾਂ ਜ਼ਬਾਨਾਂ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਫਿਰ ਗੱਲ ਇਹ ਵੇ ਕਿ ਉੱਥੇ ਲਿਟਰੇਚਰ ਕਿਹੜਾ ਪੜਾਇਆ ਜਾਏਗਾ? ਉੱਥੇ ਬਾਬਾ ਫਰੀਦ, ਬਾਬਾ ਬੁੱਲੇ ਸ਼ਾਹੀ ਪੜਾਇਆ ਜਾਏਗਾ ਨਾ, ਤੇ ਸੁਲਤਾਨ ਬਹੂ ਪੜਾਇਆ ਜਾਏਗਾ। ਉਹ ਤਾਂ ਅੱਗੇ ਹੀ ਪੂਰੇ ਪੰਜਾਬ ਉਹਨੂੰ ਪੜ੍ਹਦਾ ਵੀ ਹੈ, ਸੁਣਦਾ ਵੀ ਹੈ, ਸਮਝਦਾ ਵੀ। ਸਾਨੂੰ ਕਿਤੇ ਵੀ ਉਹਦੇ ਵਾਸਤੇ ਤਰਜਮਾ ਕਰਨ ਦੀ ਲੋੜ ਨਹੀਂ ਪੈਂਦੀ। ਵੀ ਜਿਹੜੇ ਮਾਰੇ ਲਸਾਨੀਆਤ ਨੇ ਉਹ ਗੱਲ ਕਰਦੇ ਨੇ ਕਿ ਜਿੱਦਾਂ ਤੁਸੀਂ ਹੋ ਤਾਂ ਮੈਂ ਬੈਠੇ ਹਾਂ, ਤੁਸੀਂ ਲਾ ਲਓ ਕਿ ਮਲਤਾਨ ਤੋਂ ਆਏ ਹੋ, ਡੇਰੇ ਗਾਜ਼ੀ ਖਾਨ ਤੋਂ ਆਏ ਹੋ, ਤੇ ਅਸੀਂ ਦੋਨੇ ਆਪਸ ਚ ਗੱਲ ਕਰਦੇ ਪਏ, ਸਾਨੂੰ ਵਿੱਚ ਇੱਕ ਟ੍ਰਾਂਸਲੇਟਰ ਦੀ ਲੋੜ ਨਹੀਂ ਪੈਂਦੀ, ਤਾਂ ਸਾਡੀ ਜ਼ੁਬਾਨ ਇੱਕ ਹੈ। ਠੀਕ ਹੈ ਨਾ? ਇਹ ਗੱਲ ਨੂੰ ਕੋਈ ਬੰਦਾ ਮੰਨ ਕੇ ਰਾਜ਼ੀ ਨਹੀਂ ਹੈ।
ਤੇ ਬਾਬਾ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਸੁਲਤਾਨ ਕੋਈ ਖਵਾਜਾ ਫਰੀਦ, ਉਹਨਾਂ ਨੂੰ ਸਾਰੇ ਲੋਕ ਪੜ੍ਹਦੇ ਵੀ ਨੇ। ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਪਿੰਡੀ ਚਕਵਾਲ, ਇਧਰ ਆਪਣਾ ਜੇਲਮ, ਡੇਰਾ ਗਾਜ਼ੀ ਖਾਨ, ਡੇਰਾ ਇਸਮਾਈਲ ਖਾਨ ਤੇ ਆ ਲਹਿਰਪੁਰ, ਇੱਥੇ ਤੱਕ ਲੋਕ ਪੜ੍ਹਦੇ ਵੀ ਨੇ, ਸੁਣਦੇ ਵੀ ਨੇ, ਸਮਝ ਵੀ ਆਉਂਦੀ। ਜਾਂ ਤਾਂ ਖਵਾਜਾ ਫਰੀਦ ਹੋਵੇਗਾ ਨਾ ਕੋਈ ਵੱਖਰੀ ਜ਼ਬਾਨ ਦਾ ਸ਼ਾਇਰ, ਉਹਨਾਂ ਦੇ ਕਹਿਣ ਦੇ ਮੁਤਾਬਕ ਅਸੀਂ ਮੰਨ ਲਈਏ ਕਿ ਵੱਖਰੀ ਜ਼ਬਾਨ ਦਾ ਸ਼ਾਇਰ, ਤੇ ਸਾਨੂੰ ਉਹਦੀ ਸਮਝ ਨਾ ਆਵੇ। ਹਾਂ, ਸਾਨੂੰ ਫਿਰ ਸਮਝ ਨਾ ਆਵੇ ਉਹਦੀ, ਸਾਨੂੰ ਉਹਦੀ ਸਮਝ ਆਉਂਦੀ। ਹਾਂ, ਸਾਨੂੰ ਉਹਦੀ ਸਮਝ ਆਉਂਦੀ। ਬਲਕਿ ਸਾਡੇ ਜ਼ਿਆਦਾਤਰ ਜਿਹੜੇ ਸੂਫੀ ਪੜ੍ਹਨ ਵਾਲੇ ਨੇ ਉਹ ਜ਼ਿਆਦਾਤਰ ਖਾਜਾ ਸਾਈਂ ਗੁਲਾਬ ਫਰੀਦ ਨੂੰ ਪੜ੍ਹਦੇ ਨੇ ਤੇ ਗਾਉਂਦੇ ਨੇ। ਔਰ ਇੱਕ ਨਾ ਸਿਆਣੇ ਕਹਿੰਦੇ ਨੇ ਕਿ 12 ਕੋਹਾਂ ਤੇ ਲਹਿਜਾ ਬਦਲ ਜਾਂਦਾ, ਐਕਸੈਂਟ ਚੇਂਜ ਹੋ ਜਾਂਦਾ। ਆਪਾਂ ਹੁਣ ਇੱਥੇ ਬੈਠੇ ਹਾਂ ਡੇਰੇ ਤੇ, ਠੀਕ ਹੈ, ਆਪਾਂ ਕੋਈ ਹੋਰ ਐਕਸੈਂਟ 'ਚ ਗੱਲ ਕਰਦੇ ਪਏ ਆ, ਪਿੰਡ ਵੜਦੇ ਆ ਪਹਿਲਾਂ ਘਰ ਉਹਨਾਂ ਦਾ ਐਕਸੈਂਟ ਹੋ ਰਿਹਾ, ਆਪਾਂ ਕੀ ਕਵਾਂਗੇ ਕਿ ਇਹਨਾਂ ਦੀ ਜ਼ੁਬਾਨ ਵੱਖਰੀ ਚੇਂਜ ਕਰ ਦਿਓ। ਨਹੀਂ, ਇੱਕ ਲਫ਼ਜ਼ ਉਹੀ ਹੁੰਦਾ, ਅੱਖਰ ਉਹੀ ਹੁੰਦਾ, ਲੇਕਿਨ ਉਹਦੀ ਉਚਾਰਨਾ ਚੇਂਜ ਹੋ ਜਾਂਦੀ ਹੈ। ਆਪਾਂ ਹੁਣ ਇੱਥੇ ਬੈਠੇ ਆ, ਕੋਈ ਬੰਦਾ ਆਉਂਦਾ, ਆਪਾਂ ਉਹਨੂੰ ਕਹਾਂਗੇ ਆ ਬਹਿ ਜਾ। ਪਟਵਾਰ 'ਚ ਵੜ ਜਾਓ, ਆਪਣੇ ਪੰਜਾਬ ਦੇ ਖਿੱਤਾ ਜਿਹੜਾ ਗੁਜਰ ਖਾਨ 'ਚ, ਉਹਨਾਂ ਬਹਿ ਜਾ ਨੂੰ ਕਹਿ ਦੇਣਾ ਬਈ ਜਾ, ਬਈ ਜੁਲੋ। ਉਹ ਬੇ ਤਾਂ ਉਹੀ ਰਹੀ, ਇਹ ਤਾਂ ਉਹੀ ਰਹੀ, ਕੋਈ ਵੱਡਾ ਫਰਕ ਤਾਂ ਨਹੀਂ। ਸਮਝ ਸਾਨੂੰ ਲੱਗ ਜਾਣੀ ਕੀ ਕਿਹਾ, ਉਚਾਰਨਾਂ ਦਾ ਫਰਕ ਪਿਆ। ਹੁਣ ਇਸ ਪੱਖ ਤੇ ਕਿਸੇ ਐਕਸੈਂਟ ਨੂੰ ਵੱਖਰੀ ਜ਼ੁਬਾਨ ਬਣਾ ਦੇਣਾ, ਮੈਨੂੰ ਨਹੀਂ ਲੱਗਦਾ ਕਿੱਥੋਂ ਦੀ ਸਿਆਣਪ ਇਹਨਾਂ ਦੀ। ਔਰ ਜੇ ਸਰਾਕੀ ਸੂਬਾ ਫਰਜ਼ ਕਰੋ ਵੰਡਣਾ ਚਾਹੁੰਦੇ ਨੇ ਤੇ ਜਟਕੀ ਵਸੋਂ ਜਿਹੜੀ ਆ ਉਹ ਤਾਂ ਪੂਰੇ ਪੰਜਾਬ ਦੇ ਵਿੱਚ ਖਿਲਰੀ ਬੈਠੀ ਆ। ਹਾਂਜੀ, ਇਹ ਫਿਰ ਉਹ ਕਿਵੇਂ ਵੰਡ ਕਰਨਗੇ? ਦੇਖੋ ਜੀ, ਜਟਕੀ ਵਸੋਂ ਜਿਹੜੀ ਹੈ ਨਾ, ਜਿਹੜੇ ਉਹਨਾਂ ਨੂੰ ਸਰਾਕੀ ਸਮਝਦੇ ਨੇ ਨਾ, ਜਿਹੜੀ ਅਸਲ ਜਟਕੀ ਵਸੋਂ ਆ। ਅਸਲ ਜਟਕੀ ਵਸੋਂ ਨੇ, ਅਸਲ ਕਿਹਾ ਜਾ ਸਕੇ ਤਾਂ ਮਾਲਕ ਹੀ ਉਹ ਨੇ। ਹਾਂ, ਮਾਲਕ ਹੀ ਉਹ ਨੇ। ਉਹਨਾਂ ਦੀ ਸਾਡੇ ਨਾਲ ਚੌਖੀ ਮੈਜੋਰਟੀ ਮਾਝੇ ਵਾਲਿਆਂ ਨਾਲ। ਅਸੀਂ ਤਾਂ ਮਾਝੇ ਦੇ ਵਿੱਚ ਤਾਂ ਕੋਈ 4 ਜ਼ਿਲ੍ਹੇ ਪੈਂਦੇ ਨੇ, ਤੇ ਰਾਵੀ ਸਾਰਾ ਉਹਨਾਂ ਦਾ, ਜਟਕਿਆਂ ਦਾ, ਚਨਾਬ ਸਾਰਾ ਉਹਨਾਂ ਜਟਕਿਆਂ ਦਾ, ਸਾਰਾ ਸਾਰੇ ਜ਼ਿਲ੍ਹੇ ਕਿੰਨੇ ਨੇ, ਝੰਗ ਤੋਂ ਸ਼ੁਰੂ ਹੋ ਜਾਓ, ਈਵਨ ਕਿ ਫੈਸਲਾਬਾਦ ਦੇ ਵਿੱਚ ਵੀ ਮੈਜੋਰਟੀ ਚ ਨੇ। ਹਾਂ, ਤੇ ਫਿਰ ਮੰਗਣਾ ਫਿਰ ਸਾਰਾ ਪੰਜਾਬ ਮੰਗਣਾ, ਉਹ ਥੋੜਾ ਹਿੱਸਾ ਹੀ ਕਿਉਂ ਮੰਗਦੇ ਨੇ? ਉਹ ਹਿੱਸਾ ਹੀ ਕਿਉਂ ਮੰਗਦੇ? ਅਗਰ ਜਟਕੀ ਐਕਸੈਂਟ ਨੂੰ ਵੀ ਇਹ ਕਹਿੰਦੇ ਨੇ ਕਿ ਉਹ ਸਰਾਕੀ ਹੈ, ਤੇ ਫਿਰ ਜਟਕੀ ਕਹਿੰਦੇ ਨੇ ਅਸੀਂ ਸਰਾਕੀ ਹੈ, ਅਸੀਂ ਪੰਜਾਬੀ ਹਾਂ। ਮੰਡੀ ਬਹਾਉਲਦੀਨ ਦੇ ਵਿੱਚ ਪਿਛਲੇ ਦਿਨਾਂ ਹੀ ਤੁਸੀਂ ਵੇਖਿਆ ਹੋਗਾ ਕਿ ਝੰਗ ਦੇ ਵਿੱਚ ਬੜੀ ਤਗੜੀ ਇੱਕ ਰੈਲੀ ਕੱਢੀ ਸੀ ਉਹਨਾਂ ਨੇ, ਇਸੇ ਵਜ੍ਹਾ ਤੇ ਵੀ ਸਾਨੂੰ ਝੂਠ ਦੀ ਕਹਾਣੀ ਦੇ ਵਿੱਚ ਨਾ ਰਲਾਇਆ ਜਾਵੇ। ਅਸੀਂ ਇਸ ਹੱਕ 'ਚ ਨਹੀਂ, ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਲਈ ਸਾਡਾ ਜਿਉਣਾ ਮਰਨਾ, ਪੰਜਾਬ ਲਈ ਸਾਡੀ ਖਿਦਮਤ, ਜੋ ਵੀ, ਅਸੀਂ ਕਿਸੇ ਵੀ ਪ੍ਰੋਪਗੈਂਡਾ ਦਾ ਹਿੱਸਾ ਨਹੀਂ ਬਣਨਾ। ਝੰਗ ਦੇ ਵਿੱਚ ਬਹੁਤ ਵੱਡੀ ਰੈਲੀ ਕੱਢੀ, ਠੀਕ ਹੈ ਨਾ ਜੀ। ਬਲਕਿ ਆਕਬ ਸਤਿਆਨਵੀ ਵਰਗੇ ਤੇ ਚੀਖ ਕੇ ਕਹਿੰਦੇ ਨੇ ਕਿ ਅਸੀਂ ਪੰਜਾਬੀ ਸ਼ਾਇਰ ਹਾਂ, ਹਾਲਾਂਕਿ ਉਹਨਾਂ ਦਾ ਲਹਿਜਾ ਜਿਹੜਾ ਵਾ ਉਹ ਮੁਲਤਾਨੀ ਹੈ, ਜਟਕੀ ਲਹਿਜਾ ਉਹਨਾਂ ਦਾ, ਲੇਕਿਨ ਉਹ ਮੰਨਦੇ ਨੇ ਕਿ ਅਸੀਂ ਪੰਜਾਬੀ ਆ ਤੇ ਸ਼ੁੱਧ ਪੰਜਾਬੀ ਆ, ਅਸੀਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਆ। ਇੱਕ ਹੋਰ ਇਹਦੇ ਨਾਲ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਜਾਵਾਂ ਕਿ ਜਟਕੀਆਂ ਦੀ ਤੇ ਆਪਣੇ ਮਾਝੇ ਵਾਲੇ ਏਰੀਏ, ਜਟਕੇ ਆਪਣੇ ਤੋਂ ਨਿਰਾਸ਼ ਨੇ ਥੋੜੇ ਜਿਹਾ, ਕਿਉਂਕਿ ਮੇਰੀ ਆ ਬੈਲਟ ਏ, ਮੇਰੇ ਤੋਂ ਆ ਮੇਰਾ ਆਖਰੀ ਪਿੰਡ ਮਾਜਰਾਂ ਦਾ ਪਿੰਡ, ਜਿਹੜੇ ਅਸੀਂ 47 ਚ ਉੱਠ ਕੇ ਉਜੜ ਕੇ ਆਏ ਆ, ਬਾਕੀ ਅੱਗੇ ਸਾਰੇ ਜਟਕੇ ਹੀ ਨੇ। ਇਹਨਾਂ ਦੇ ਨਾਲ ਨਾ ਕੋਈ ਚੰਗਾ ਸਲੂਕ ਅਸੀਂ ਵੀ ਨਹੀਂ ਕੀਤਾ। ਜੇ ਸਾਨੂੰ ਉਹਨਾਂ ਨੇ ਪਨਾਹੀ ਸੱਦਿਆ ਤਾਂ ਅਸੀਂ ਉਹਨਾਂ ਨੂੰ ਜੰਗਲੀ ਸੱਦ ਕੇ ਅਸੀਂ ਉਹਨਾਂ ਨੂੰ ਬੜੀ ਹੇਟ ਕੀਤੀ। ਅਸੀਂ ਬੜਾ ਇੱਕ ਉਹਨਾਂ ਨੂੰ ਨਾ ਪੇਂਡੂ, ਪੱਲੂ, ਜਾਹਲ ਤੋਂ ਇੱਕ ਇੱਥੋਂ ਨਿਰਾਸ਼ਤਾ ਵੀ ਉਹਨਾਂ ਲੋਕਾਂ ਦੇ ਵਿੱਚ ਬੜੀ ਹੈ, ਠੀਕ ਹੈ। ਸੋ ਇਹ ਮੈਂ ਇੱਕ ਪੈਗਾਮ ਦੇਣਾ ਚਾਹੂੰਗਾ ਸਾਰੇ ਮਾਝੇ ਵਾਲਿਆਂ ਨੂੰ, ਕਿਉਂਕਿ ਲਾਹੌਰੀਆਂ ਦੀ ਆਦਤ ਹੈ, ਲਾਹੌਰੀ ਮਾਝੇ ਦਾ ਹੈਡ ਹੈ ਨਾ ਜੀ, ਲਾਹੌਰੀਆਂ ਨੂੰ ਆਦਤ ਹੈ, ਉਹ ਬੰਦਾ ਕਿਸੇ ਪਿੰਡ ਦਾ ਹੋਵੇ, ਕਿਸੇ ਸ਼ਹਿਰ ਦਾ ਹੋਵੇ, ਕਿਤੋਂ ਵੀ ਆਇਆ ਹੋਵੇ, ਉਹਨਾਂ ਵਾਸਤੇ ਪਿੰਡ ਹੀ ਹੈ, ਉਹ ਪਿੰਡ ਇਹ ਆਵਾਜ਼ਾਂ ਮਾਰਦੇ ਨੇ, ਠੀਕ ਹੈ। ਆਪ ਹੀ ਉਹਨਾਂ ਕੋਲ ਚੱਜ ਨਾਲ ਬੋਲ ਨਹੀਂ ਹੁੰਦਾ, ਰੁਪਈਏ ਨੂੰ ਰੁਪਈਆ ਕਹਿੰਦੇ ਨੇ। ਮੈਂ ਉਹਨਾਂ ਦੀ ਬੇਇੱਜ਼ਤੀ ਨਹੀਂ ਕਰ ਰਿਹਾ, ਕਿ ਗੱਲ ਕਰ ਰਿਹਾ ਕਿ ਬਹੁਤਾ ਉਹਨਾਂ ਨੇ ਕੰਮ ਚੁੱਕਿਆ ਯੂਨੀਵਰਸਿਟੀਜ਼ ਦੇ ਵਿੱਚ, ਹੋਸਟਲ ਦੇ ਵਿੱਚ, ਇਹ ਜਟਕਿਆਂ ਨੂੰ ਜੰਗਲੀ ਗੰਦੇ ਵੀ ਇਹ ਉਹ ਫਲਾਣਾ ਢਮਕਾਣ ਕਹਿਣ ਦਾ। ਸੋ ਮਾਝੇ ਵਾਲਿਆਂ ਵਾਸਤੇ ਵੀ ਇਹ ਕਿ ਮਿਹਰਬਾਨੀ ਕਰਕੇ ਇਹ ਲੱਖਰ ਜਿਹੜੇ ਨੇ, ਲਫ਼ਜ਼ ਜਿਹੜੇ ਨੇ ਜੰਗਲੀ ਦੇ, ਨਾ ਵਰਤਿਆ ਕਰੋ, ਔਰ ਇਹ ਤੁਹੀਨ ਹੈ ਇੱਕ ਉਹਨਾਂ ਦੀ, ਠੀਕ ਹੈ। ਔਰ ਅਗਰ ਵੇਖਿਆ ਜਾਵੇ ਤੇ ਇਹ ਹੀ ਅਸਲ ਪੰਜਾਬੀ ਨੇ ਇਹਨਾਂ ਦਾ, ਔਰ ਸਭ ਤੋਂ ਮਿੱਠਾ ਲਹਿਜਾ ਜਿਹੜਾ ਪੰਜਾਬੀ ਦਾ ਹੈ ਜਟਕੀ ਐਕਸੈਂਟ। ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਦੱਸ ਦਿਆਂ ਕਿ ਜਿਵੇਂ ਸਾਡੇ ਜਿਹੜੇ ਬਾਬਿਆਂ ਨੇ ਸ਼ਾਇਰੀ ਕੀਤੀ ਹੈ ਨਾ ਜੀ, ਬਾਬਾ ਗੁਰੂ ਨਾਨਕ ਦੇਵ ਜੀ, ਜਾਂ ਆਪਣਾ ਬਾਬਾ ਬੁੱਲੇ ਸ਼ਾਹ, ਬਾਬਾ ਵਾਰਿਸ ਸ਼ਾਹ, ਸ਼ਾਹ ਹੁਸੈਨ, ਤਾਂ ਉਹਨਾਂ ਦੇ ਲਿਖਤਾਂ ਦੇ ਵਿੱਚ ਸਾਨੂੰ ਸਾਰਿਆਂ ਲਹਿਜਿਆਂ ਦੀ ਝਲਕ ਮਿਲਦੀ ਹੈ। ਬੜਾ ਸੋਹਣਾ ਅਦਬ ਉਹਨਾਂ ਲਿਖਿਆ, ਠੀਕ ਹੈ ਨਾ, ਉਹਦੇ ਤੇ ਹੀ ਪੰਜਾਬ ਟਿਕਿਆ। ਲੇਕਿਨ ਜਿਹੜੇ ਸਾਡੇ ਇਸ ਜਟਕੇ ਬੈਲਟ ਦੇ ਵਿੱਚ ਲੋਕਲ ਸ਼ਾਇਰ ਨੇ ਨਾ, ਜਿਹੜੀਆਂ ਸ਼ਾਇਰੀ ਉਹਨਾਂ ਕੀਤੀ ਉਹ ਵੀ ਖੀਰ ਹੈ। ਮਿਸਾਲ ਦੇ ਤੌਰ ਤੇ ਕਾਸਮ ਕੱਲੂਆਣਾ, ਇਸ ਜਟਕੇ ਐਕਸੈਂਟ ਦੇ ਵਿੱਚ ਦੋੜੇ ਬੜੇ ਵਧੀਆ ਨੇ, ਆਕਬ ਸਤਿਆਨਵੀ, ਇਹਦੇ ਵਿੱਚ ਮਾਹੀਏ ਬੜੇ ਸੋਹਣੇ ਨੇ, ਠੀਕ ਹੈ। ਇਹਦੇ ਵਿੱਚ ਹੋਰ ਤੁਕਾਂ ਬਹੁਤ ਵਧੀਆ ਨੇ, ਠੀਕ ਹੈ।
ਤਾਂ ਇਹਦੇ ਵਿੱਚ ਵੀ ਇਹਦਾ ਵੀ ਇੱਕ ਆਪਣਾ ਹੀ ਰੰਗ ਹੈ। ਔਰ ਇਹੋ ਜਿਹਾ ਰੰਗ ਮੈਨੂੰ ਨਹੀਂ ਲੱਗਦਾ ਕਿ ਇਹ ਸਾਡੇ ਪੰਜਾਬੀ ਜ਼ੁਬਾਨ ਦੇ ਕਿਸੇ ਹੋਰ ਐਕਸੈਂਟ ਦੇ ਵਿੱਚ ਵੀ ਹੋਊਗਾ ਜਿਹੜਾ ਝਟਕਿਆਂ ਦੇ ਵਿੱਚ। ਔਰ ਹਜ਼ਾਰਾਂ ਸਾਲਾਂ ਤੋਂ ਇਸ ਖਿੱਤੇ ਨੂੰ ਮੰਨਿਆ ਜਾਂਦਾ ਹੈ, ਪੰਜਾਬ ਦੀ ਧਰਤੀ ਨੂੰ ਮੰਨਿਆ ਜਾਂਦਾ ਹੈ। ਤੇ ਜ਼ਾਰੀ ਗੱਲ ਆ, ਪੰਜਾਬ ਦੀ ਧਰਤੀ ਦਾ ਜਿਹੜਾ ਵਸਨੀਕ ਆ, ਉਹਦਾ ਧਰਮ ਕੋਈ ਵੀ ਹੋਵੇ, ਉਹਦਾ ਮਜ਼ਹਬ ਕੋਈ ਵੀ ਹੋਵੇ, ਉਹ ਇਸ ਧਰਤੀ ਦਾ ਵਾਸੀ ਆ ਤੇ ਇਸ ਧਰਤੀ ਤੇ ਉਹਦਾ ਪੂਰਾ ਹੱਕ ਵਾ। ਜਿਨ੍ਹਾਂ ਦਾ ਨਾਨਕ ਇੱਕ ਹੈ, ਬੁੱਲਾ ਇੱਕ ਹੈ, ਇਸ ਧਰਤੀ ਦੇ ਵਸਨੀਕਾਂ ਦੇ ਵਿੱਚ ਧਰਮ ਦੀ ਜਿਹੜੀ ਵੰਡ ਪਾਉਂਦੇ ਨੇ, ਜਿਹੜੀ ਮਜ਼ਹਬ ਦੀ ਵੰਡ ਪਾਉਂਦੇ ਨੇ, ਤੇ ਜਿਨ੍ਹਾਂ ਦਾ ਨਾਨਕ ਬੁੱਲਾ ਇੱਕ ਹੈ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਨਾ ਜੀ, ਨਾਨਕ ਹੋਵੇ ਬਾ ਬੁੱਲਾ ਹੋਵੇ ਜਾਂ ਵਾਰਿਸ ਸ਼ਾਹ ਹੋਵੇ, ਸਾਡੀ ਧਰਤੀ ਇਹ ਮੈਂ ਕਹਿੰਦਾ ਕਿ ਥੰਮ ਨੇ ਪੰਜਾਬ ਦੇ ਥੰਮ ਨੇ। ਠੀਕ ਹੈ ਨਾ ਜੀ। ਸਾਡਾ ਜਿਹੜਾ ਅਦਬ ਹੈ, ਸਾਡਾ ਜਿਹੜਾ ਲਿਟਰੇਚਰ ਹੈ, ਉਹ ਸਾਰਾ ਇਹਨਾਂ ਕੋ ਆਉਂਦਾ ਹੈ। ਠੀਕ ਹੈ ਨਾ। ਤੇ ਜਿਹੜੇ ਨਾਨਕ ਨੂੰ ਬੁੱਲੇ ਨੂੰ ਮੰਨਦੇ ਨੇ, ਇਸ ਤੋਂ ਚੰਗੀ ਗੱਲ ਕੋਈ ਨਹੀਂ ਹੈ। ਠੀਕ ਹੈ ਨਾ। ਕਿਉਂਕਿ ਬਾਬਾ ਨਾਨਕ ਹੋਵੇ ਕਿ ਜਿਨੇ ਕਿਸੇ ਇੱਕ ਧਿਰ ਨੂੰ ਨਹੀਂ ਸਮਝਾਇਆ, ਉਹਨੇ ਹਰ ਧਿਰ ਦੀ ਗੱਲ ਕੀਤੀ। ਉਹ ਕੋਈ ਮੁਸਲਮਾਨ ਹੈ ਤਾਂ ਉਹਦੀ ਵੀ ਉਹਨੇ ਗੱਲ ਕੀਤੀ ਵੀ ਤੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਦਾ ਮੁਸਲਮਾਨ ਬਣ। ਜੇ ਕੋਈ ਹਿੰਦੂ ਹੈ ਤਾਂ ਉਹਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਦਾ ਬਣ। ਠੀਕ ਹੈ। ਜੇ ਕੋਈ ਸਿੱਖ ਹੈ ਉਹਨੂੰ ਕਿਹਾ ਤੂੰ ਇਸ ਤਰ੍ਹਾਂ ਨਹੀਂ, ਇਸ ਰਾਹ ਤੇ ਚੱਲ। ਠੀਕ ਹੈ। ਹਰ ਕਿਸੇ ਨੂੰ ਜਿਹੜੀ ਉਹਨਾਂ ਦੀ ਤਬਲੀਗ ਹੈ, ਜਿਹੜੀ ਉਹਨਾਂ ਦੀ ਟੀਚਿੰਗ ਹੈ, ਬਹੁਤ ਵਧੀਆ, ਕੋਈ ਚੱਲਦੀ ਫਿਰਦੀ ਯੂਨੀਵਰਸਿਟੀ ਸੀ। ਇਸੇ ਤਰ੍ਹਾਂ ਬਾਬਾ ਬੁੱਲੇ ਸ਼ਾਹ ਤੇ ਬਾਬਾ ਨਾਨਕ, ਇਹਨਾਂ ਤੋਂ ਬਗੈਰ ਪੰਜਾਬ ਅਧੂਰਾ ਹੈ। ਖਾਸ ਕਰ ਬਾਬੇ ਨਾਨਕ ਤੋਂ ਬਗੈਰ ਜਿਹੜਾ ਪੰਜਾਬ ਅਧੂਰਾ। ਬਲਕਿ ਮੁਸਲਮਾਨਾਂ ਨੂੰ, ਕਿਉਂਕਿ ਬਾਬੇ ਨਾਨਕ ਨੇ ਇੱਕ ਮਜ਼ਹਬ ਜਾਂ ਇੱਕ ਧਰਮ ਦੀ ਸਲਾਹ ਨਹੀਂ ਕੀਤੀ, ਉਹਨੇ ਤੇ ਬਾਹੋਂ ਫੜਿਆ ਤੇ ਇਨਸਾਨ ਨੂੰ ਦੱਸਿਆ ਕਿ ਯਾਰ ਆਹ ਰਾਹ ਸਿੱਧਾ ਹੈ ਤੇ ਇਸ ਰਾਹ ਤੇ ਆਪਾਂ ਜਾਣਾ ਹੈ। ਬਲਕਿ ਬਾਣੀ ਦੇ ਵਿੱਚ ਬਾਬੇ ਨਾਨਕ ਦਾ ਇੱਕ ਕਲਾਮ ਵੀ ਹੈ ਕਿ ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁन्नत ਸੀਲ ਰੋਜ਼ਾ ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀਹ ਸਾਧ ਤਿਸ ਭਾਵਸੀ, ਨਾਨਕ ਰੱਖੇ ਲਾਜ। ਤੇ 47 ਤੋਂ ਪਹਿਲੇ ਜਿਹੜੇ ਸਾਡੇ ਪੰਜਾਬ ਦੇ ਹੀਰੋ ਨੇ, ਭਗਤ ਸਿੰਘ ਹੈ, ਊਧਮ ਸਿੰਘ ਹੈ, ਰਾਜਾ ਅਹਿਮਦ ਖਾਨ ਖਰਲ ਹੈ, ਮੁਰਾਦ ਫਤਿਆਣਾ ਤੇ ਜੱਗਾ ਡਾਕੂ ਹੈ। ਤੇ 47 ਦੀ ਵੰਡ ਤੋਂ ਬਾਅਦ ਅਸੀਂ ਆਪਣੀ ਧਰਤੀ ਦੇ ਹੀਰੋ ਹੀ ਵੰਡ ਲਏ। ਮਜ਼ਹਬੀ ਪੱਖ ਦੇ ਉੱਤੇ ਧਾਰਮਿਕ ਵੰਡ ਪਾ ਕੇ ਅਸੀਂ ਆਪਣੇ ਹੀਰੋ ਹੀ ਵੰਡ ਲਏ। ਤੇ ਜਿਨ੍ਹਾਂ ਨੇ ਆਪਣੇ ਹੀਰੋ ਵੰਡੇ, ਤੁਸੀਂ ਉਹਨਾਂ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਹੀਰੋ ਮੇਰਾ ਨਹੀਂ ਖਿਆਲ ਹੈ ਅਸੀਂ ਵੰਡੇ ਨੇ, ਅਸੀਂ ਕਿਤੇ ਨੱਪ ਹੀ ਦਿੱਤੇ ਨੇ। ਨੱਪ ਦਿੱਤੇ ਨੇ। ਅਸੀਂ ਕਿਤੇ ਮਿੱਟੀ ਹੋਈ ਪਾਤੀ ਉਹਨਾਂ ਦੇ ਨਾਲ। ਅਸੀਂ ਰਾਜਾ ਅਹਿਮਦ ਖਾਨ ਖਰਲ ਨੂੰ, ਤੁਸੀਂ ਮਾਈਕ ਲੈ ਕੇ ਨਿਕਲ ਜੋ, ਰਾਜਾ ਅਹਿਮਦ ਖਾਨ ਖਰਲ ਨੂੰ ਕਿੰਨੇ ਕੁ ਲੋਕ ਜਾਣਦੇ ਨੇ? ਪਤਾ ਹੀ ਨਹੀਂ। ਏਡੀ ਵੱਡੀ ਜੰਗ ਲੜੀ ਉਹਨੇ, ਕਿੰਨਾ ਟਾਈਮ ਇੱਥੇ ਜੰਗਾਂ ਲੜਦੇ ਰਹੇ ਨੇ, ਗੇਰਾ ਜੇਲ੍ਹ ਚ ਬੰਦ, ਕਿੰਨੇ ਬੰਦੇ ਸੜੇ, ਕਿੰਨੇ ਮਰੇ। ਠੀਕ ਹੈ। ਮੁਰਾਦ ਫਤਿਆਣੀ ਨੂੰ ਕਿੰਨੇ ਕੁ ਲੋਕ ਜਾਣਦੇ ਨੇ? ਜਾਣਦੇ ਹੀ ਨਹੀਂ। ਠੀਕ ਹੈ। ਸੋਜੇ ਬਦਰੂ ਨੂੰ ਕਿੰਨੇ ਜਾਣਦੇ ਨੇ? ਜਸਰਤ ਕੋਕਰ ਨੂੰ ਕਿੰਨੇ ਜਾਣਦੇ? ਦੀਨਾਨਾਥ ਰਾਈ ਨੂੰ ਕਿੰਨੇ ਜਾਣਦੇ ਨੇ? ਇਹ ਵਹਿਣੀਵਾਲ, ਚੂੰਗ ਵਟੂਆਂ, ਸਾਰਾ ਆਪਣਾ ਜਿਹੜਾ ਏਰੀਆ, ਜੰਗਜੂ ਏਰੀਆ, ਕਿੰਨਾ ਕੁ ਲੋਕ ਜਾਣਦੇ? ਮੋਸਟਲੀ ਮੇਰਾ ਖਿਆਲ ਹੈ ਕਿ ਚਲੋ ਆਪਾਂ ਊਧਮ ਸਿੰਘ ਦੀ ਵੀ ਗੱਲ ਕਰਾਂ। ਹੁਣ ਊਧਮ ਸਿੰਘ ਸਾਰਿਆਂ ਦਾ ਸਾਂਝਾ ਸੀ। ਊਧਮ ਸਿੰਘ ਦਾ ਜਿਹੜਾ ਕਾਰਨਾਮਾ ਵੇ, ਉਹ ਕਿਸੇ ਇੱਕ ਧਿਰ ਵਾਸਤੇ ਨਹੀਂ ਸੀ, ਉਹ ਸਾਂਝਾ ਹੀ ਸਾਰਿਆਂ ਦਾ। ਕਿਉਂਕਿ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਆਪਣਾ ਸ਼ਾਇਦ ਅਡਵਾਇਰ ਸੀ ਉਹਦਾ ਨਾਮ, ਉਹਨਾਂ ਉੱਤੇ ਆਰਡਰ ਦਿੱਤਾ ਤੇ ਗੋਲੀ ਚੱਲੀ ਤੇ ਬੰਦੇ ਮਰੇ, ਤਾਂ ਉਹ ਵਿਸਾਖੀ ਮੇਲਾ ਸੀ। ਉਹਦੇ ਵਿੱਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ ਔਰ ਕ੍ਰਿਸਚਨ ਵੀ ਸੀ। ਉਹਨੇ ਨਹੀਂ ਸੀ ਵੇਖਿਆ ਕਿ ਮੈਂ ਹਿੰਦੂਆਂ ਨੂੰ ਮਾਰਨ ਲੱਗਾ ਜਾਂ ਸਿੱਖਾਂ ਨੂੰ ਮਾਰਨ ਲੱਗਾ ਜਾਂ ਮੁਸਲਮਾਨਾਂ ਨੂੰ ਮਾਰਨ ਲੱਗਾ। ਉਹਨੇ ਕਿਹਾ ਜੀ ਪੰਜਾਬੀਆਂ ਨੂੰ ਮਾਰਨ ਲੱਗਾ, ਉਹਨੇ ਪੰਜਾਬੀ ਮਾਰੇ। ਊਧਮ ਸਿੰਘ ਨੇ ਜਾ ਕੇ ਇਹਨਾਂ ਪੰਜਾਬੀਆਂ ਦਾ ਬਦਲਾ ਲਿਆ ਨਾ ਜੀ। 20 ਸਾਲ ਉਹਨੇ ਆਪਣੇ ਦਿਲ ਦੇ ਵਿੱਚ ਅੱਗ ਰੱਖੀ, ਵੈਰ ਪਾਲ ਕੇ ਰੱਖਿਆ। ਇੰਗਲੈਂਡ 'ਚ ਜਾ ਕੇ ਉਹਨੇ ਉੱਥੇ ਉਹਨੂੰ ਠੋਕਿਆ। ਠੀਕ ਹੈ। ਫੈਰ ਮਾਰਿਆ, ਉਹਨੇ ਆਪਣਾ ਬਦਲਾ ਲਿਆ। ਅਖੀਰ ਤੇ ਉਹਨੇ ਜੋ ਆਪਣਾ ਨਾਮ ਦੱਸਿਆ, ਹਿਸਟਰੀ 'ਚ ਪਤਾ ਸਭ ਨੂੰ। ਉਹਨੂੰ ਕਿੰਨੇ ਕੁ ਲੋਕ ਜਾਣਦੇ? ਨਹੀਂ ਜਾਣਦੇ। ਆਪਾਂ ਗੱਲ ਫਿਰ ਉੱਥੇ ਲੈ ਕੇ ਆਉਂਦੇ ਆ ਕਿ ਅਸੀਂ ਹੀਰੋ ਨਾਪੀ ਦਿੱਤੇ, ਉਹਨਾਂ ਸ਼ਾਇਦ ਵੰਡੇ ਹੋਣ ਤੇ ਪਤਾ ਨਹੀਂ ਚੜ੍ਹਦੇ ਵਾਲਿਆਂ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਮੂੰਹੋਂ, ਉਹਨਾਂ ਦੇ ਕਿਤਾਬਾਂ 'ਚ, ਉਹਨਾਂ ਦੀ ਲਿਖਤਾਂ 'ਚ ਇਹਨਾਂ ਹੀਰੋਆਂ ਦੇ ਨਾਂ ਅਸੀਂ ਸੁਣਦੇ ਰਹਿੰਦੇ ਆ। ਉਹ ਆਪਦੇ ਹੀਰੋਆਂ ਦੇ ਨਾਂ ਲੈਂਦੇ ਨੇ। ਠੀਕ ਆ। ਦੁੱਲਾ ਭੱਟੀ ਹੋਵੇ, ਉਹਦੀਆਂ ਵੀ ਵਾਰਾਂ ਦਿੰਦੇ ਨੇ, ਉਹਦੇ ਤੇ ਫਿਲਮਾਂ ਵੀ ਬਣਾਉਂਦੇ ਨੇ। ਉਹ ਕੋਈ ਸਾਡਾ ਹੋਰ ਹੀਰੋ ਹੋਵੇ, ਉਹਦੇ ਤੇ ਫਿਲਮਾਂ ਬਣਾਉਂਦੇ ਨੇ, ਗਾਣਾ ਬਣਾਉਂਦੇ ਨੇ, ਸਾਰਾ ਕੁਝ ਕਰਦੇ। ਲੇਕਿਨ ਸਾਡੇ ਵੱਲ ਨਹੀਂ, ਰਾਜਾ ਅਹਿਮਦ ਖਾਨ ਖਰਲ ਤੇ ਕੋਈ ਫਿਲਮ ਬਣੀ ਹੋਵੇ। ਸਾਡੇ ਵੱਲ ਹੁਣ ਦੁੱਲਾ ਭੱਟੀ ਜਿਹੜਾ ਇੱਕ ਮੁਸਲਮਾਨ ਯੋਧਾ ਸੀ, ਇੱਧਰ ਕਿਸੇ ਨੂੰ ਪਤਾ ਹੀ ਨਹੀਂ ਲੋਹੜੀ ਕੀ ਹੈ, ਲੋਹੜੀ ਕਿਦੋਂ ਤੋਂ ਸ਼ੁਰੂ ਹੋਈ ਹੈ। ਦੁੱਲੇ ਭੱਟੀ ਦਾ ਨਹੀਂ ਪਤਾ ਤੇ ਲੋਹੜੀ ਦਾ ਕੀ ਪਤਾ ਹੋਣਾ। ਇਹ ਅੱਜ ਪਤਾ ਜੀ ਹਿੰਦੂ ਸਿੱਖਾਂ ਦਾ ਤਿਉਹਾਰ ਆ। ਇੱਕ ਮੈਂ ਤੁਹਾਨੂੰ ਦੱਸ ਦਿਆਂ ਦੁੱਲੇ ਭੱਟੀ ਤੇ, ਮੈਂ ਇਹਦੀਆਂ 1-2 ਵੀਡੀਓਜ਼ ਹੈਗੀਆਂ ਨੇ ਦੁੱਲੇ ਭੱਟੀ ਤੇ। ਤੇ
ਯਕੀਨ ਕਰ ਜਿਆ ਸਕਵੀਰ ਕਿ ਸਾਡੀ 60% ਆਵਾਮ ਨੂੰ ਇਹ ਨਹੀਂ ਪਤਾ ਕਿ ਦੁੱਲਾ ਭੱਟੀ ਮੁਸਲਮਾਨ ਸੀ ਕਿ ਹਿੰਦੂ ਸੀ। ਹਿੰਦੂ ਸਿੱਖ ਸੀ। ਹਾਂ, ਮੈਨੂੰ ਕੋਈ ਤਕਰੀਬਨ 60% ਤੁਸੀਂ ਕਹਿ ਸਕਦੇ ਹੋ ਕਿ ਮੈਨੂੰ 70% ਕਮੈਂਟ ਆਉਂਦੇ ਨੇ ਤੂੰ ਇੱਕ ਸਿੱਖ ਦੀ ਤਾਰੀਫ ਕਰੀ ਜਾਂਦਾ ਵੇਂ, ਇੱਕ ਹਿੰਦੂ ਦੀ ਤਾਰੀਫ ਕਰੀ ਜਾਂਦਾ। ਉਹ ਦੁੱਲਾ ਭੱਟੀ ਉਹ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਜਿਹਦਾ ਨਾਂ ਸੀ ਅਬਦੁੱਲਾ ਭੱਟੀ, ਫਰੀਦ ਖਾਨ ਭੱਟੀ ਦਾ ਪੁੱਤਰ, ਸਾਂਦਲ ਭੱਟੀ ਦਾ ਪੋਤਰਾ, ਜਿਹਦੇ ਪਿਓ ਦਾਦਿਆਂ ਨੇ ਪੈਦਲ ਹੱਜਾਂ ਕੀਤੀਆਂ। ਬਿਲਕੁਲ ਕੀਤੀਆਂ ਨੇ ਕਿ ਨਹੀਂ ਕੀਤੀਆਂ? ਬਿਲਕੁਲ। ਆ ਪਿੰਡੀ ਭੱਟੀਆਂ, ਜ਼ਿਲ੍ਹਾ ਹਾਫਜ਼ਾਬਾਦ, ਸਾਂਦਲਬਾਰ ਸਾਰੀ ਇਹਨਾਂ ਦੀ, ਠੀਕ ਹੈ, ਰਕਬੇ ਕਿੰਨੇ ਇਹਨਾਂ ਕੋਲੇ, ਔਰ ਇੱਕ ਚੰਗੇ ਖਾਨਦਾਨ ਦਾ ਬੰਦਾ। ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨੂੰ ਦੂਸਰੇ ਧਰਮ ਨਾਲ ਜੋੜ ਕੇ ਤੁਸੀਂ ਨਫ਼ਰਤ ਕਰੀ ਜਾਂਦੇ, ਪਤਾ ਹੀ ਨਹੀਂ ਵੀ ਹੈ ਕੌਣ। ਇਸੇ ਤੋਂ ਵੰਡੇ ਨਹੀਂ, ਅਸੀਂ ਤਾਂ ਨੱਪੇ ਨੇ ਵੀ ਜਿੱਥੇ ਮੁੜ ਕੇ ਕੱਢੀਏ ਵੀ ਨਾ। ਊਧਮ ਸਿੰਘ ਦੀ ਉਹ ਬੜੀ ਪਿਆਰੀ ਗੱਲ ਆ ਕਿ ਉਹਨੇ ਅਦਾਲਤ ਦੇ ਵਿੱਚ ਆਪਣਾ ਨਾਮ ਊਧਮ ਸਿੰਘ ਨਹੀਂ ਲਿਖਵਾਇਆ, ਉਹਨੇ ਅਦਾਲਤ ਦੇ ਵਿੱਚ ਆਪਣਾ ਨਾਮ ਲਿਖਵਾਇਆ ਮੁਹੰਮਦ ਸਿੰਘ ਆਜ਼ਾਦ। ਤੇ ਜਦੋਂ ਅਸੀਂ ਫਿਲਮਾਂ ਵਿੱਚ ਵੀ ਵੇਖਨੇ, ਉਂਝ ਵੀ ਕੇਸ ਵਗੈਰਾ ਵੇਖਨੇ ਕਿ ਉਹ ਮੁਕੱਦਸ ਕਿਤਾਬ ਦੇ ਉੱਤੇ ਹੱਥ ਰਖਾਇਆ ਜਾਂਦਾ। ਜਦੋਂ ਊਧਮ ਸਿੰਘ ਨੂੰ ਪੁੱਛਿਆ ਗਿਆ ਕਿ ਤੂੰ ਮਤਲਬ ਨਾਮ ਦੀ ਬਣਾ ਤੇ ਕਿ ਤੂੰ ਆਪਣਾ ਨਾਮ ਤੇ ਲਿਖਵਾਇਆ ਕਿ ਮੁਹੰਮਦ ਸਿੰਘ ਆਜ਼ਾਦ, ਫਿਰ ਕਿਹੜੇ ਧਰਮ ਦੀ ਕਿਤਾਬ, ਕਿਹੜੇ ਮਜ਼ਹਬ ਦੀ ਮੁਕੱਦਸ ਕਿਤਾਬ ਤੈਨੂੰ ਲਿਆ ਕੇ ਦੇਈ ਜਿਹਦੇ ਉੱਤੇ ਤੂੰ ਹੱਥ ਰੱਖੇ? ਉਹਨੇ ਕਿਹਾ ਕਿ ਮੈਂ ਨਾ ਕੁਰਾਨੇ ਪਾਕ, ਨਾ ਗੀਤਾ ਤੇ ਨਾ ਗੁਰੂ ਗ੍ਰੰਥ ਸਾਹਿਬ, ਮੈਂ ਤਿੰਨਾਂ ਧਰਮਾਂ ਦੀ ਕਿਸੇ ਕਿਤਾਬ ਤੇ ਨਹੀਂ ਹੱਥ ਰੱਖਾਂਗਾ। ਮੈਂ ਪੰਜਾਬੀਆਂ ਦੀ ਸਾਂਝੀ ਕਿਤਾਬ ਮੈਂ ਹੀਰ ਵਾਰਿਦ ਸ਼ਾਹ ਦੇ ਉੱਤੇ ਹੱਥ ਰੱਖਾਂਗਾ। ਤੇ ਇਸ ਤੋਂ ਵੱਡੀ ਮੁਹੱਬਤ ਤੇ ਇਸ ਤੋਂ ਵੱਡੀ ਸਾਂਝ ਜਿਹੜੀ ਉਹ ਸ਼ਾਇਦ ਸਾਨੂੰ ਕਿਸੇ ਹੋਰ ਖਿੱਤੇ ਚੋਂ ਨਹੀਂ ਮਿਲਦੀ। ਤੇ ਤੁਸੀਂ ਹੁਣ ਤੱਕ ਕਿੰਨੇ ਜਿਹੜੇ ਲਿਖਾਰੀ ਨੇ ਚੜ੍ਹਦੇ ਲਹਿੰਦੇ ਪੰਜਾਬ ਦੇ ਉਹਨਾਂ ਨੂੰ ਪੜਿਆ ਜਿਨ੍ਹਾਂ ਵਿੱਚ ਤੁਸੀਂ ਜਿਹੜੇ ਤੁਹਾਨੂੰ ਯਾਦ ਹੋਣ? ਅਸਲ 'ਚ ਗੁਰਮੁਖੀ ਦੇ ਵਿੱਚ ਮੇਰਾ ਹੱਥ ਤੰਗ ਹੈ। ਅੱਛਾ। ਪਿਛਲੇ ਦਿਨਾਂ ਦੇ ਵਿੱਚ ਵੀ ਡਾਕਟਰ ਸਾਹਿਬ ਮੈਨੂੰ ਨਨਕਾਣਾ ਸਾਹਿਬ ਮਿਲੀਆਂ ਸਨ, ਉਹਨਾਂ ਮੈਨੂੰ ਕਿਤਾਬ ਦਿੱਤੀ ਹੈ ਪੰਜਾਬੀ ਆਪਣਾ ਫਿਲਮਾਂ ਟਿਕਟਾਂ ਦੋ ਲੈ ਲਈ। ਤੇ ਇਸ ਤੋਂ ਵੱਖ ਹੋਰ ਵੀ ਕਈ ਵੀਰ ਭਰਾ ਜਿਹੜੇ ਉਹ ਆਰਟੀਕਲ ਵਗੈਰਾ ਸੈਂਡ ਕਰਦੇ ਰਹਿੰਦੇ ਨੇ, ਜਿਹਦਾ ਸੁਰਜੀਤ ਪਾਤਰ ਹੋਰਾਂ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਸੈਂਡ ਕਰਦੇ ਰਹਿੰਦੇ ਨੇ, ਹੋਰ ਵੀ ਕਾਫੀ ਲੋਕਾਂ ਦੀਆਂ। ਤਾਂ ਉਹ ਮੇਰਾ ਹੱਥ ਉਹਦੇ ਵਿੱਚ ਤੰਗ, ਕਿਸੇ ਨਾ ਕਿਸੇ ਕੋਲ ਪੜ੍ਹਾ ਲੈਣਾ ਹੁੰਦਾ, ਟ੍ਰਾਂਸਲੇਟ ਕਰਵਾ ਲੈਣਾ ਹੁੰਦਾ। ਤੇ ਉਹ ਮੇਰਾ ਉਧਰ ਵਾਲਿਆਂ ਨੂੰ ਥੋੜਾ ਪੜ੍ਹਨਾ ਔਖਾ ਹੁੰਦਾ ਵੇ। ਤੇ ਜਿਹੜੇ ਇੱਧਰ ਵਾਲੇ ਨੇ ਉਹਨਾਂ ਦੇ ਵਿੱਚੋਂ ਤਾਂ ਜਿਹੜੇ ਆਪਣੇ ਇਨਕਲਾਬੀ ਸ਼ਾਇਰ ਤਾਰਕ ਗੁੱਜਰ ਸਾਹਿਬ, ਉਹਨਾਂ ਦੀਆਂ ਪੋਇਮਾਂ ਸ਼ੋਮਾਂ ਨਜ਼ਮਾਂ ਜਿਹੜੀਆਂ ਨੇ ਪੜ੍ਹਦੇ ਰਹੀਦਾ, ਬਹੁਤ ਵਧੀਆ ਲਿਖਤਾਂ ਨੇ। ਸਾਹਰ ਸਾਹਿਬ ਨੂੰ ਪੜ੍ਹਦੇ ਰਹੀਦਾ, ਬਹੁਤ ਸੋਹਣਾ ਲਿਖਦੇ ਨੇ। ਅਰਸ਼ਾਦ ਸੰਧੂ ਸਾਹਿਬ ਦੀਆਂ ਇੱਕ ਦੋ ਨਜ਼ਮਾਂ ਪੜ੍ਹੀਆਂ, ਬਹੁਤ ਵਧੀਆ। ਤਾਂ ਇਸ ਤਰ੍ਹਾਂ ਇਹ ਜਿਹੜੇ ਸਾਡੇ ਸ਼ਾਇਰ ਲਿਖਾਰੀ ਨੇ, ਇਹਨਾਂ ਨੂੰ ਮਤਲਬ ਕਿ ਪੜ੍ਹਿਆ ਤੇ ਬਹੁਤ ਵਧੀਆ। ਬਾਕੀ ਜਿਹੜੇ ਆਪਣੇ ਕੋਈ ਸਿਆਣੇ ਬੰਦੇ ਨੇ ਉਹਨਾਂ ਦੇ ਲਾਗੇ ਬਹਿ ਜਾਈਦਾ, ਗੱਲਬਾਤ ਵਾਲੀ ਸੁਣ ਲਈਦੀ, ਉੱਥੋਂ ਕੋਈ ਨਾ ਕੋਈ ਇਲਮ ਲੈ ਲਈਦਾ। ਕੋਸ਼ਿਸ਼ ਕਰੀਦੀ ਕਿ ਹਰ ਕਿਸੇ ਕੋਲ ਸਿੱਖਣ। ਜਿਵੇਂ ਤੁਸੀਂ ਹੁਣ ਮੇਰੇ ਕੋਲ ਆਏ ਹੋ ਤਾਂ ਮੇਰੇ ਦਿਮਾਗ 'ਚ ਇਹੀ ਹੈ ਕਿ ਮੈਂ ਤੁਹਾਡੇ ਕੋਲੋਂ ਕੋਈ ਦੋ ਗੱਲਾਂ ਸਿੱਖ ਲਵਾਂ। ਤਾਂ ਬਸ ਇਦਾਂ ਹੀ ਹੈ ਜੀ ਸਿਸਟਮ, ਮਾੜਾ ਜਿਹੜਾ ਉਹ ਸਿੱਖਦੇ ਚੱਲੀਦਾ, ਤੁਰੇ ਚੱਲੀਦਾ। ਜ਼ਿਆਦਾ ਜਿਹੜਾ ਵਾ ਪ੍ਰਭਾਵਿਤ ਤੁਸੀਂ ਕਿਹੜੀ ਚੀਜ਼ ਤੋਂ ਆਏ ਆ? ਮਤਲਬ ਕਿ ਆਪਣੇ ਬਜ਼ੁਰਗਾਂ ਕੋਲੋਂ ਜਾਂ ਕਵੀਆਂ ਕੋਲੋਂ? ਤੁਹਾਨੂੰ ਬਹੁਤਾ ਜਿਹੜਾ ਜਾਗ ਆ ਕਿੱਥੋਂ ਲੱਗਾ? ਪ੍ਰਭਾਵਿਤ ਮੈਂ ਸਾਕਵੀਰ, ਪਤਾ ਕੀ ਗੱਲ ਆ, ਅਸੀਂ ਪੰਜਾਬੀ ਜਿਹੜੇ ਹੈ ਨਾ, ਅਸੀਂ ਸਮਾਨ ਤੇ ਵੀ ਚਲੀ ਜਾਈਏ ਨਾ, ਇੱਕ ਕੁਦਰਤ ਨੇ ਇੱਕ ਨੈਚੁਰਲੀ ਸਾਡੇ ਵਿੱਚ ਜਿਹੜਾ ਭੋਲਾਪਨ ਹੈ ਨਾ, ਉਹ ਝਲਕਦਾ ਜਦੋਂ ਅਸੀਂ ਆਪਦੀ ਬੋਲੀ ਬੋਲਦੇ ਹਾਂ, ਪੰਜਾਬੀ ਬੋਲਦੇ। ਇੰਨੀ ਗੱਲ ਹੈ। ਤਾਂ ਪ੍ਰਭਾਵਿਤ ਮੈਂ, ਤੁਸੀਂ ਹੁਣ ਕਹਿ ਲਓ ਕਿ ਇੱਕ ਜਿਵੇਂ ਦਿਲ ਤੋਂ ਅੰਦਰੋਂ ਗੱਲ ਕਰਦਾ ਵਾ, ਤੁਸੀਂ ਜਿਵੇਂ ਇੰਗਲਿਸ਼ 'ਚ ਕੀ ਕਹੋਗੇ, ਕੋਰ ਆਫ ਦਾ ਹਾਰਟ, ਅੰਦਰੋਂ ਬੋਲ ਰਿਹਾ ਮੈਂ, ਕਿ ਮੈਂ ਹਕੀਕਤ ਗੱਲ ਹੈ, ਮੈਂ ਕਿਸੇ ਤੋਂ ਮਤਲਬ ਭੂਆ ਜੋ ਧੱਕੇ ਹੋ ਰਹੇ ਨੇ ਜਾਂ ਆਪਣੇ ਕੋਈ ਮਾੜਾ ਕੰਮ ਹੋ ਰਿਹਾ ਪੰਜਾਬ ਦੇ ਨਾਲ, ਇਹਦੇ ਤੋਂ ਨਹੀਂ। ਇਹ ਤਾਂ ਚਲੋ ਬਾਅਦ ਦੇ ਵਿੱਚ ਤੁਰਦੇ ਗਿਆ ਤੇ ਅੱਗੇ ਬਣਦੀਆਂ ਗਿਆ। ਮੈਂ ਬਜ਼ੁਰਗਾਂ ਤੋਂ ਆ। ਅੱਛਾ। ਹਾਂ। ਪਰ ਬੁੱਲੇ ਸ਼ਾਹ ਦੀ ਫੋਟੋ ਵੇਖੀ ਦੀ ਸੀ ਨਾ, ਤਾਂ ਬੜਾ ਨਾ ਜਿਵੇਂ ਲੱਗਦਾ ਕਿ ਜਿਵੇਂ ਕੋਈ ਆਪਣਾ ਜੀ ਹੁੰਦਾ। ਜੇ ਵਾਰਿਸ ਸ਼ਾਹ ਦੀ ਵੇਖਣੀ ਤਾਂ ਇੱਕ ਜਿਵੇਂ ਤਾਰ ਜੁੜੀ ਹੁੰਦੀ। ਤੇ ਜੇ ਕਿਸੇ ਬਜ਼ੁਰਗ ਨੂੰ, ਕਿਸੇ ਬਾਬੇ ਕੋਲ ਬਹਿਣਾ, ਉਹਦੀ ਗੱਲ ਸੁਣਨੀ, ਉਹਨੂੰ ਕੋਈ ਮੱਤ ਦੀ ਗੱਲ ਦੱਸਣੀ ਜਾਂ ਹਿੰਦੁਸਤਾਨ ਦੀ ਗੱਲ ਸੁਣਾਉਣੀ ਜਾਂ ਕੋਈ ਵੀ ਗੱਲ ਕਰਨੀ, ਤੇ ਇੱਕ ਜਿਹੜਾ ਬਜ਼ੁਰਗਾਂ ਦੇ ਮੂੰਹ ਤੇ ਨੂਰ ਜਿਹੜਾ ਉਹ ਹੁੰਦਾ ਨਾ, ਇੱਕ ਉਹਨਾਂ ਦਾ ਪਹਿਰਾਵਾ, ਉਹਦੇ ਤੋਂ ਬੜਾ ਮੈਂ ਮਤਲਬ ਹੋਇਆ ਪ੍ਰਭਾਵਿਤ। ਤੇ ਉੱਥੋਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਵੀ ਇਹਨਾਂ ਬਜ਼ੁਰਗਾਂ ਵਾਂਗੂ ਥੋੜਾ ਜਿਹਾ ਹੋਵਾਂ, ਤੇ ਉਹ ਬਸ ਉੱਥੋਂ ਅੱਗੇ ਅੱਗੇ ਜਾਗ ਲੱਗਦੀ ਹੈ। ਤੇ ਜਿਹੜੀ 47 ਦੀ ਪੀੜ ਆ, ਜਿਹੜਾ 47 ਦਾ ਸੰਤਾਪ ਆ, ਉਹ ਜਿਹੜਾ ਸਾਡੇ ਬਜ਼ੁਰਗਾਂ ਨੇ ਆਪਣੇ ਜੁੱਸਿਆਂ ਉੱਤੇ ਹੰਡਾਇਆ, ਤੇ ਉਹ ਇੱਕ ਐਜੇ ਹੀ ਪੀੜ ਸੀ ਕਿ ਉਹਦੇ ਨਾਲ ਸਾਡੇ ਵੀ ਮੋਰ ਦੁਖਦੇ ਨੇ ਅਜੇ ਤੱਕ। ਹੈ ਤੇ ਉਸ ਪੀੜ ਨੂੰ ਤੁਸੀਂ ਮਤਲਬ ਕੀ ਮਹਿਸੂਸ ਕਰਦੇ ਹੋ ਉਸ 47 ਵਾਲੀ ਵੰਡ ਦਾ? ਕਈ ਸਾਕਵੀਰ ਦੁੱਖ ਹੁੰਦੇ ਨੇ ਜਿਹੜੇ ਕਿ ਸਮੇਂ ਦੇ ਨਾਲ ਮੁੱਕ ਜਾਂਦੇ ਨੇ, ਤੇ ਕਈ ਫੱਟ ਹੁੰਦੇ ਨੇ ਜਿਹੜੇ ਕਿ ਸਮੇਂ ਦੇ ਨਾਲ ਵੀ ਮਰਿਆਂ ਵੀ ਨਹੀਂ ਮੁੱਕਦੇ।
ਉਹ 47 ਵਾਲਾ ਉਹ ਤੁਸੀਂ ਕਹਿ ਸਕਦੇ ਹੋ ਕਿ ਫੱਟ ਹੈ, ਫੱਟ ਹੈ। ਉਹ ਦੁੱਖ ਨਹੀਂ ਹੈ, ਪੀੜ ਨਹੀਂ ਹੈ, ਉਹ ਫੱਟ ਹੈ, ਐਸਾ ਜਿਹੜਾ ਭਰੀਂਦਾ ਹੀ ਨਹੀਂ। ਹਾਂ ਤਾਂ ਉਹ ਇੱਕ ਮੁਲਕ ਵੰਡਿਆ ਗਿਆ ਸੀ, ਸੂਬਾ ਨਹੀਂ ਸੀ ਵੰਡਿਆ ਗਿਆ। ਹਾਂ ਇੱਕ ਮੁਲਕ ਨੂੰ ਵੰਡ ਕੇ ਇੱਕ ਹੋਰ ਮੁਲਕ ਦੇ ਵਿੱਚ ਸ਼ਾਮਲ ਕਰਕੇ ਸੂਬਾ ਬਣਾ ਦਿੱਤਾ ਗਿਆ ਪੰਜਾਬ। ਉਧਰ ਸ਼ਾਮਲ ਕਰਕੇ ਵੀ ਇੱਕ ਸੂਬਾ ਬਣਾ ਦਿੱਤਾ ਗਿਆ, ਇੱਧਰ ਸ਼ਾਮਲ ਕਰਕੇ ਵੀ ਇਸ ਮੁਲਕ ਨੂੰ ਸੂਬਾ ਬਣਾ ਦਿੱਤਾ। ਤੇ ਇਹ ਦੁਨੀਆ ਤੇ ਇੱਕ ਐਸਾ ਹੋਲੋਕਾਸਟ ਹੈ ਜਿਹੜਾ ਕਿ ਤੁਸੀਂ ਕਹਿ ਸਕਦੇ ਹੋ, ਮੇਰੇ ਖਿਆਲ ਯਹੂਦੀਆਂ ਦਾ ਵੀ ਹੋਇਆ ਸੀ ਤੇ ਕੋਈ 2-4 ਲੱਖ ਬੰਦਾ ਹੀ ਮਰਿਆ ਸੀ। ਸਾਡਾ ਬੇਗੁਨਾਹ ਜਿਹੜੇ ਸਾਡੇ 20 ਲੱਖ ਸਾਡਾ ਬੰਦਾ ਮਰਿਆ। ਮਾਲ ਡੰਗਰ ਜ਼ਮੀਨਾਂ ਜਾਇਦਾਦਾਂ ਵੱਖੋ ਵੱਖ, ਰੂਵੇ ਜ਼ਮੀਨ ਤੇ ਐਸਾ ਜ਼ੁਲਮ ਕਿਤੇ ਵੀ ਨਹੀਂ ਹੋਇਆ ਜਿਹੜਾ ਪੰਜਾਬ ਨਾਲ ਕੀਤਾ ਗਿਆ। ਠੀਕ ਹੈ, ਵੰਡ ਦੇ ਨਾਂ ਤੇ ਜਾਂ ਆਜ਼ਾਦੀ ਦੇ ਨਾਂ ਤੇ ਅੱਜ ਲੋਕ ਆਜ਼ਾਦੀ ਮਨਾਉਂਦੇ ਨੇ, ਬੜਾ ਜਸ਼ਨ, ਬੜੀਆਂ ਝੰਡੀਆਂ ਲਾਉਂਦੇ ਨੇ, ਬੜਾ ਨਾਰੇ ਮਾਰਦੇ ਨੇ, ਵਾਜੇ ਪਾਂ ਟਾਟਾਂ ਕਰਦੇ ਨੇ। ਇਹਦੀ ਹਕੀਕਤ ਦੇ ਵਿੱਚ ਪਿੱਛੇ ਕੋਈ ਨਹੀਂ ਜਾਂਦਾ ਵੀ ਜਿਹੜਾ 20 ਲੱਖ ਬੰਦਾ ਸਾਡਾ ਬਾਰਡਰ ਥੱਲੇ ਨੱਪਿਆ ਪਿਆ, ਉਹਨਾਂ ਵਾਸਤੇ ਫਾਤਿਹ ਪੜ੍ਹ ਲਓ। ਹਾਂ, ਫਾਤਿਹ ਪੜ੍ਹ ਲਓ ਉਹਨਾਂ ਵਾਸਤੇ। ਜਿਹੜੇ ਸਾਡੇ ਜੀ ਰਹਿ ਗਿਆ ਉੱਥੇ, ਕੋਈ ਕਿਤੇ ਮਰ ਗਿਆ, ਕੋਈ ਕਿਤੇ ਮਰ ਗਿਆ। ਸਾਡਾ ਬਾਬਾ ਸਾਦਕਾਬਾਦ ਬਾਰਡਰ ਤੇ ਫੌਜੀਆਂ ਘੋੜੀਆਂ ਲੈ ਲਈਆਂ, ਉੱਥੇ ਸਾਹ ਦੇ ਦਿੱਤੇ, ਮਰ ਗਿਆ। ਘੋੜੀਆਂ ਦਾ ਇੰਨਾ ਪਿਆਰ ਸੀ। ਤਾਂ ਅੱਜ ਅਸੀਂ ਇੱਥੇ ਬੈਠੇ ਆ, ਆਪਾਂ ਇਸ ਹਵੇਲੀ 'ਚ ਬੈਠੇ ਆ, ਠੀਕ ਹੈ, ਜਾਂ ਜ਼ਮੀਨ ਦੇ ਟੁਕੜੇ 'ਚ ਬੈਠੇ ਆ। ਇੱਥੇ ਆ ਕੇ ਸਾਨੂੰ ਹੁਣ ਕਹੇ ਨਿਕਲ ਇੱਥੋਂ, ਆਪਾਂ ਤਾਂ ਵੱਢਣ ਤੱਕ ਜਾਣਾ ਬੰਦੇ, ਕੁੱਲੀ ਵੀ ਛੱਡਣ ਨੂੰ ਦਿਲ ਨਹੀਂ ਕਰਦਾ। ਪਿੱਛੇ ਕਿਸੇ ਦਾ 100 ਏਕੜ 100 ਮੁਰੱਬਾ ਛੱਡਣ ਦਾ ਉਹ ਫਟ ਕਦੀ ਮੁੱਕ ਸਕਦਾ ਨਹੀਂ, ਮੁੱਕ ਸਕਦਾ। ਅੱਜ ਵੀ ਆਪਾਂ ਕਿੰਨੀਆਂ ਫੈਮਲੀਆਂ ਨੂੰ ਤੁਸੀਂ ਮਿਲਦੇ ਰਹੇ, ਕਿੰਨੇ ਲੋਕਾਂ ਨੂੰ ਆਪਾਂ ਵੀਡੀਓਜ਼ ਇੰਟਰਵਿਊਜ਼ ਵੇਖਦੇ ਆ। ਕਦੀ ਕਿਸੇ ਬੰਦੇ ਨੇ 47 ਤੋਂ ਪਹਿਲੇ ਦੌਰ ਨੂੰ ਮਾੜਾ ਕਿਹਾ ਨਹੀਂ? ਕਿਹਾ ਕਦੀ ਵੀ ਨਹੀਂ ਕਿਹਾ। ਉਹਨਾਂ ਕਿਹਾ ਅਸੀਂ ਰਲ ਕੇ ਰਹਿੰਦੇ ਸੀ, ਹੱਸਦੇ ਸੀ, ਖੇਡਦੇ ਸੀ, ਸਾਰਾ ਕੁਝ ਸੀ। ਨਾ ਮਲੇਰਕੋਟਲੇ ਚ ਅੱਜ ਵੀ ਕਿੰਨਾ ਮੁਸਲਮਾਨ ਬੈਠਾ, ਮੈਜੋਰਟੀ ਚ ਨੇ। ਹਾਂ ਬਿਲਕੁਲ। ਪੰਜਾਬ ਦੇ ਵਿੱਚ ਅੰਮ੍ਰਿਤਸਰ ਚ ਮੁਸਲਮਾਨ ਨੇ ਸਾਰੇ, ਠੀਕ ਨੇ। ਕਦੀ ਕਿਸੇ ਨੇ ਉਹਨਾਂ ਨੂੰ ਟੱਚ ਵੀ ਨਹੀਂ ਕੀਤਾ। ਤੁਹਾਨੂੰ ਅਕਸਰ ਵੇਖਿਆ, ਤੁਹਾਨੂੰ ਮਤਲਬ ਕਿ ਵਧੀਆ ਹੈ ਬਹੁਤ, ਤੁਸੀਂ ਬਹੁਤ ਸਾਰੇ ਲਹਿਜੇ ਬੋਲ ਲੈਂਦੇ ਹੋ, ਉਹ ਕਿਵੇਂ ਸਿੱਖੇ? ਲਹਿਜਿਆਂ ਦਾ ਤਾਂ ਦੋ ਤਾਂ ਜੀ ਇਹ ਕੁਝ ਹੁੰਦਾ ਪਿਕ ਕਰਨ ਦਾ। ਇੱਕ ਜਿਹੜੀ ਸ਼ਾਇਦ ਬੰਦੇ ਨੂੰ ਸ਼ੌਕ ਹੋਵੇ ਨਾ, ਸ਼ੌਕ ਦੇ ਵਿੱਚ ਬੰਦਾ ਸਿੱਖ ਸੁੱਖ ਲੈਂਦਾ। ਤੇ ਇੱਕ ਜਿਹੜਾ ਮੈਂ ਜਟਕੀ ਐਕਸੈਂਟ ਬੋਲਦਾ ਜਾਂ ਝੰਗ ਵਾਲਾ ਬੋਲਦਾ, ਤਾਂ ਉਹ ਆ ਜਿਹੜਾ ਮੇਰਾ ਰੀਜਨ ਹੈ ਰਾਵੀ ਬੈਲਟ ਹੈ, ਨਾਲ ਥੋੜੇ ਸਫ਼ਰ ਤੇ ਦਰਿਆ ਹੈ। ਤਾਂ ਇੱਥੇ ਲੋਕ ਨੇ, ਬੇਲੀ ਸੱਜਣ ਨੇ, ਮੇਲ ਮਿਲਾਪ ਇਹਨਾਂ ਨਾਲ ਆਉਂਦੇ ਨੇ, ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਪੁੜਦੇ ਰਹੇ, ਇਹਨਾਂ ਨਾਲ ਬਹਿਣਾ ਉੱਠਣਾ ਤਾਂ ਉਹ ਇੱਥੋਂ ਸਿੱਖ ਲਿਆ ਜਟਕੀ। ਤੇ ਜਿਹੜਾ ਬੋਲ ਰਿਹਾ ਮੈਂ, ਇਹ ਸਾਡਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪਿੰਡ ਦਾ ਐਕਸੈਂਟ ਆ ਇੱਥੋਂ ਦਾ। ਤੇ ਬਾਕੀ ਜਿਹੜਾ ਮਾਝਾ ਮਾਲਵਾ, ਉਹ ਥੋੜਾ ਜਿਹਾ ਫਿਰ ਇਹਨਾਂ ਨੂੰ ਅੱਖਰਾਂ ਨੂੰ ਚੇਂਜ ਕਰਕੇ ਬੋਲ ਲਈ ਤੇ ਆ ਜਾਂਦਾ। ਉਹ ਬਸ ਏਦਾਂ ਹੀ ਆਪਣੇ ਚਾਹ ਤੋਂ ਹੀ, ਇੱਕ ਸ਼ੌਕ ਤੋਂ, ਮਤਲਬ ਲੋ ਜੀ ਮਿੱਤਰੋ ਪਿਆਰਿਓ, ਤੇ ਤੁਸੀਂ ਜ਼ੇਬੀ ਹੰਜਰਾ ਵੀਰ ਦੀ ਗੱਲ ਸੁਣੀ ਤੇ ਮੈਂ ਤਾਂ ਬਹੁਤ ਕੁਝ ਸਿੱਖਿਆ ਇਹਨਾਂ ਦੇ ਕੋਲੋਂ। ਇੱਕ ਗੱਲ ਸਾਂਝੀ ਕਰਾਂਗਾ ਜਾਂਦੀ ਵਾਰੀ, ਆਪਾਂ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ। ਇੱਕ ਗੱਲ ਜਿਹੜੀ ਮੈਂ ਤੁਹਾਨੂੰ ਮੇਰਾ ਪੈਗਾਮ ਮੈਸੇਜ ਦੇਣਾ ਚਾਹੁੰਦਾ, ਕਿ ਅਸੀਂ ਮਾਂ ਬੋਲੀ ਛੱਡਦੇ ਜਾਂਦੇ, ਪੰਜਾਬੀ ਛੱਡਦੇ ਜਾਂਦੇ। ਸਾਡੀਆਂ ਮੈਟ੍ਰਿਕ ਫੇਲ ਮਾਵਾਂ, 8ਵੀਂ ਫੇਲ ਮਾਵਾਂ ਜਿਹੜੀਆਂ ਨੇ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡਾ ਬੱਚਾ ਉਰਦੂ ਬੋਲੇ। ਵੀ ਉਰਦੂ ਬੋਲ ਕੇ ਪਤਾ ਨਹੀਂ ਕੀ ਟੂਚਖਾ ਬਣ ਜਾਣਾ। ਰੋਜ਼ਗਾਰ ਦੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੰਗਲਿਸ਼ ਸਿਖਾਓ, ਉਹਦੇ ਨਾਲ ਤੁਹਾਡਾ ਰੋਜ਼ਗਾਰ ਜੁੜਿਆ, ਤੁਹਾਡਾ ਢਿੱਡ ਭਰਨਾ ਹੁੰਦਾ। ਆਪਣੀਆਂ ਜੜ੍ਹਾਂ ਨਾਲ ਜੁੜਨਾ, ਆਪਣੇ ਪਿਓ ਦਾਦਿਆਂ ਨਾਲ ਜੁੜਨਾ, ਆਪਣੇ ਜਿਹੜੀ ਧਰਤੀ ਦੇ ਵਿੱਚ ਬੈਠੇ ਹੋ, ਜਿੱਥੋਂ ਕੱਢ ਕੇ ਖਾਂਦੇ ਪਏ ਹੋ, ਇਹਦੇ ਨਾਲ ਜੁੜਨਾ। ਤੇ ਪੰਜਾਬੀ ਸਿੱਖੋ, ਪੰਜਾਬੀ ਸਿੱਖੋ, ਠੀਕ ਹੈ। ਅਸੀਂ ਉਰਦੂ ਤੋਂ ਨਫ਼ਰਤ ਨਹੀਂ ਕਰਦੇ, ਸਿੱਖੋ, ਬੋਲੋ, ਜੋ ਮਰਜ਼ੀ ਪੜ੍ਹੋ, ਜਿਵੇਂ ਮਰਜ਼ੀ, ਲੇਕਿਨ ਉਹਦੀ ਖਾਤਰ ਤੁਸੀਂ ਆਪਣੀ ਮਾਂ ਬੋਲੀ ਛੱਡ ਰਹੇ ਹੋ, ਇਹ ਬਹੁਤ ਗਲਤ ਹੈ। ਆਪਣੀ ਮਾਂ ਬੋਲੀ ਨਾਲ ਪਿਆਰ ਕਰੋ, ਪੰਜਾਬੀ ਨਾਲ ਪਿਆਰ ਕਰੋ, ਪੰਜਾਬੀ ਲਿਬਾਸ ਨਾਲ ਪਿਆਰ ਕਰੋ, ਲੀੜ ਲੱਤੇ ਨਾਲ ਪਿਆਰ ਕਰੋ, ਇਹ ਰਹਿਤਲ ਨਾਲ ਪਿਆਰ ਕਰੋ, ਠੀਕ ਹੈ। ਤੇ ਜਿੱਦਾਂ ਹੋ ਸਕਦਾ ਸਾਹਮਣੇ ਲੈ ਕੇ ਆਓ ਕਿ ਪੰਜਾਬੀ ਜ਼ੁਬਾਨ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਰਕਾਰੀ ਦਫ਼ਤਰਾਂ ਦੇ ਵਿੱਚ, ਪਬਲਿਕ ਪਲੇਸਿਸ ਤੇ, ਏਅਰਪੋਰਟ ਤੇ, ਲਾਰੀ ਅੱਡਿਆਂ ਤੇ, ਬੱਸ ਅੱਡਿਆਂ ਤੇ ਅਨਾਉਂਸਮੈਂਟ ਜਿਹੜੀ ਪੰਜਾਬੀ 'ਚ ਕੀਤੀ ਜਾਵੇ ਔਰ ਪੰਜਾਬੀ ਪੜ੍ਹਾਈ ਜਾਵੇ। ਸਾਨੂੰ ਪਤਾ ਹੈ ਤੁਸੀਂ ਸਰਕਾਰੀ ਤੇ ਦਫ਼ਤਰੀ ਜ਼ੁਬਾਨ ਨਹੀਂ ਬਣਾ ਸਕਦੇ, ਲੇਕਿਨ ਇੰਨਾ ਕੁ ਕਰ ਦਿਓ ਕਿ ਇੱਕ ਅੱਧਾ ਮਜ਼ਮੂਨ ਜਿਹੜਾ ਉਹ ਹੋਵੇ ਸ਼ਾਮਲ ਤੁਹਾਡੇ ਨਿਸਾਬ ਦੇ ਵਿੱਚ, ਤਾਂ ਕਿ ਸਾਡੇ ਬੱਚੇ ਪੜ੍ਹ ਸਕਣ। ਕੱਲ ਨੂੰ ਆਖੇ ਨਾ ਕੋਈ ਜ਼ੁਬਾਨ ਵਾਲਾ, ਬੇਜ਼ੁਬਾਨਿਆਂ ਤੇਰੀ ਜ਼ੁਬਾਨ ਕੋਈ। ਬਸ ਇੰਨਾ ਦਾ ਪੈਗਾਮ ਹੈ ਤੇ ਇਹਦੇ ਲਈ ਬੋਲੋ, ਠੀਕ ਹੈ ਜੀ। ਬਹੁਤ ਮੁਹੱਬਤਾਂ, ਬਹੁਤ ਪਿਆਰ ਸਤਿਕਾਰ ਸਾਰਿਆਂ ਲਈ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਓ ਢੇਰ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।